ਤੁਹਾਡੇ ਗਵਾਂਢ ਜਿਹੜਾ ਹਿੰਦੂ ਰਹਿੰਦਾ ਸੀ ਉਹਦਾ ਕੀ ਨਾਂ ਸੀ? ਉਹਦਾ ਨਾਂ ਸਾਡੇ ਗੁਆਂਢ ਜਿਹੜੇ ਦੀਵਾਨ ਤੇ ਗਿਆਨ। ਅੱਛਾ, ਦੀਵਾਨ ਤੇ ਗਿਆਨ। ਦੀਵਾਨ ਤੇ ਗਿਆਨ। ਅੱਛਾ, ਆਈ ਨਾ ਸਮਝ। ਅੱਛਾ। ਹਾਂ, ਇੱਕ ਫਕੀਰ ਚੰਦ ਸੀ। ਅੱਛਾ, ਇਹ 3 ਘਰ ਸਨ ਸਾਡੇ ਗੁਆਂਢ। ਵਾਹ ਜੀ ਵਾਹ। ਆਈ ਨਾ ਹੁਣ ਕੇ ਦੱਸਿਆ ਨਹੀਂ ਪਿੰਡ ਦੇ ਵਿੱਚ? ਦੱਸ ਗਿਆ ਅੱਗੇ ਸਾਰਾ ਦੱਸਿਆ। ਫਿਰ ਲੋਕਾਂ ਨੂੰ ਹਫੜੀ ਦਫੜੀ ਪੈ ਗਈ ਆਪਣੀ। ਅੱਛਾ। ਫਿਰ ਪੈਂਦੇ ਹਨ ਲੋਕ ਸਾਰਿਆਂ ਨੂੰ ਇੱਧਰ ਹੀ ਧੁੰਮ ਗਈ ਗੱਲ। ਉਹ ਨੰਗ ਆ ਗਿਆ, ਉਹ ਸਿੱਖ ਆ ਗਿਆ, ਉਹ ਨੰਗ ਆ ਗਿਆ। ਤੁਹਾਡੇ ਪਿੰਡ ਦੇ ਵਿੱਚ ਹਮਲਾ ਕਿਸ ਵੇਲੇ ਹੋਇਆ ਸੀ? ਇਹ ਹਮਲਾ ਹੋਇਆ ਸੀ 9 ਵਜੇ। ਤੁਸੀਂ ਪੜ੍ਹਦੇ ਵੀ ਰਹੇ ਹੋ? ਆ 4 ਜਮਾਤਾਂ ਪੜ੍ਹੇ ਆ। ਅੱਛਾ, ਉਸ ਵੇਲੇ ਸਿੱਖਾਂ ਦੇ ਬਾਲ ਵੀ ਤੁਹਾਡੇ ਨਾਲ ਪੜ੍ਹਦੇ ਸੀ? ਪੜ੍ਹਦੇ ਹਾਂ। ਕਿਹੜਾ ਸਕੂਲ ਹੁੰਦਾ ਸੀ? ਉਹ ਸਕੂਲ ਹੁੰਦਾ ਸੀ ਗਵਰਨਮੈਂਟ ਪ੍ਰਾਇਮਰੀ। ਪਿੰਡ ਦੇ ਵਿੱਚ ਹੀ ਸੀ? ਪਿੰਡ ਦੇ ਵਿੱਚ ਹੀ ਸੀ। ਪਿੰਡੋਂ ਬਾਹਰ ਹੀ ਸਮਝ ਲੈ, ਵਿੱਚ ਹੀ ਨਾ ਹੋਇਆ। ਅੱਛਾ। ਹਾਂ। ਆਪਣੇ ਜਿਹੜੇ ਤੁਹਾਡੇ ਨਾਲ ਬੱਚੇ ਪੜ੍ਹਦੇ ਸੀ ਉਹਨਾਂ ਦੇ ਕੋਈ ਨਾਂ ਦੱਸੋ? ਉਹਨਾਂ ਦਾ ਨਾਂ, ਇੱਕ ਦਾ ਨਾਂ ਸੀ ਬਲਕਾਰੀ। ਅੱਛਾ। ਸਿੱਖ। ਹੂੰ। ਆਈ ਤੇ ਬਾਲਾ ਤੇ ਕਸ਼ਾਲਾ। ਅੱਛਾ। ਸਾਡੇ ਨਾਲ ਪੜ੍ਹਦੇ ਰਹੇ। ਤੁਹਾਡੇ ਨਾਲ ਪੜ੍ਹਦੇ ਰਹੇ? ਹਾਂ। ਫਿਰ ਅਸੀਂ ਖੇਡਦੇ ਵੀ ਇਕੱਠੇ ਸਾਂ। ਉਹ ਇੱਕ ਉਹਦਾ ਨਾਂ ਸੀ, ਮਾਈ ਦਾ ਨਾਂ ਕਿਸਰ ਕੌਰ। ਅੱਛਾ। ਉਹ ਕੋਠੇ ਤੇ ਚੜੀ ਤੇ ਮੇਰੀ ਦਾਦੀ ਨੂੰ ਆਵਾਜ਼ਾਂ ਮਾਰੇ, ਨੀ ਬੇਬੇ ਰੇਸ਼ਮੇ ਇਹ ਮੁੰਡਿਆਂ ਨੂੰ ਆਸ ਤਰੇਕ ਲਾ ਖੰਡੋਂ ਨਸੂ ਚਾੜਾਇਆ ਤੇ ਛਾਂ ਵੇੜੇ ਚ ਹੁੰਦੀ ਏ। ਅੱਛਾ। ਅਸੀਂ ਗਏ ਤਰੇਕ ਲਾਣ ਦੋਵੇਂ ਭਰਾ, ਮੈਂ ਤੇ ਮੇਰੇ ਤੋਂ ਛੋਟਾ। ਅੱਛਾ। ਆ ਜਾ ਕੇ ਜੁੱਤੀਆਂ ਲਾ ਦਿੱਤੀਆਂ ਚੌਂਤਰੇ ਚ ਤਰੇਕ ਸੀ। ਅੱਛਾ। ਉਹ ਜੁੱਤੀਆਂ ਚੜ ਲਾ ਕੇ ਉੱਤੇ ਚੜ ਗਿਆ। ਮਾਈ ਅੰਦਰ ਪੋਚਾ ਵੀ ਫੇਰਦੀ। ਉਹ ਜਿਹੜੇ ਬੰਨੇ ਨਿਕਲੀ ਨਾ ਤੇ ਤਰੇਕਾਂ ਲਾ ਲਈ ਤੇ ਆਂਦੀ, ਆ ਹਾਏ ਵੇ ਮੁੰਡਿਓ ਵੇ, ਰੇਸ਼ਮ ਦੇ ਪੋਤਰੇ ਹੋਵੇ, ਤੁਸਾਂ ਕੀ ਕੀਤਾ ਵੇ ਮੇਰੇ ਨਾਲ ਵੇ, ਮੇਰਾ ਚੌਂਤਰਾ ਪੁੱਟ ਛੜਿਆ ਤੁਸਾਂ। ਹਾਂ। ਉਹ ਫਿਰ ਕੋਠੇ ਤੇ ਚੜ ਗਈ। ਅੱਛਾ। ਕੋਠੇ ਤੇ ਚੜ ਕੇ ਜਿਵੇਂ ਸਾਡੀ ਦਾਦੀ ਨੂੰ ਆਖਿਆ ਉਹਨਾਂ ਤਰੇਕ ਲਾ ਖੜ, ਉਸੇ ਤਰ੍ਹਾਂ ਹੀ ਆਖਣੀ, ਨਹੀਂ ਬੇਬੇ ਰੇਸ਼ਮੇ ਤੇਰਿਆਂ ਪੋਤਰਿਆ ਮੇਰਾ ਚੌਂਤਰਾ ਪਿੰਡ ਛੜਿਆ ਫੜ ਕੇ। ਉਸ ਅੱਗੇ ਐਵੇਂ ਭੇਡ ਆਨੀ ਹੈ, ਮੈਂ ਆਉਣੀ ਆ ਤੇ ਪੋਚਾ ਫਿਰ ਦੇਣੀ ਆ ਤੈਨੂੰ। ਅੱਛਾ। ਅੱਛਾ, ਤੁਹਾਨੂੰ ਮਾਸਟਰ ਕਿਹੜੇ ਪੜਾਉਂਦੇ ਸੀ? ਸਾਨੂੰ ਮਾਸਟਰ ਸੰਤਰਾਮ। ਸੰਤਰਾਮ। ਇਹ ਕਿਹੜੇ ਪਿੰਡ ਦੇ ਸਨ? ਇਹ ਚੌੜੇ ਦੇ। ਚੌੜੇ ਦੇ ਸਨ? ਚੌੜੇ ਦੇ। ਖਾਸ ਕਰਕੇ ਉਹਦਾ ਮੁੰਡਾ ਸੀ ਗਦਗੀਸ਼। ਅੱਛਾ। ਹਿੰਦੂ ਸਨ? ਹਿੰਦੂ ਸਨ। ਅੱਛਾ। ਉਹ ਸਾਡੇ ਤੋਂ ਕੋਈ 5 ਸਾਲ ਵੱਡਾ ਸੀ। ਜਦੋਂ ਈਦ ਹੁੰਦੀ ਸੀ ਨਾ, ਉਹ ਮਾਸਟਰ ਤੇ ਰਹਿ ਜਾਂਦਾ ਸੀ ਘਰ, ਬੜਾ ਜਾਣਾ ਸੀ। ਇੱਥੋਂ ਚੁੰਡੀ ਭਰਦਾ ਸੀ, ਸਾਰਾ ਹੀ ਚੁੱਕ ਛੱਡਦਾ। ਅੱਛਾ। ਹਾਂ। ਉਹ ਜਦੋਂ ਈਦ ਹੁੰਦੀ ਸੀ ਨਾ ਸਾਡੀ, ਅੱਛਾ, ਉਸ ਪਤਾ ਹੀ ਕਰਨਾ, ਉਸ ਮੁੰਡੇ ਨੂੰ ਘੱਲਣਾ ਗਦਗੀਸ਼ ਨੂੰ। ਹੋ ਸਕੇ ਜਾ ਸਾਰਿਆਂ ਨੂੰ ਵਲ ਕੇ ਤੇ ਸਕੂਲੇ ਲੈ ਜਾ। ਅੱਛਾ। ਤੇ ਭਰਾ ਸਾਨੂੰ ਈਦ ਵਾਲੇ ਦਿਨ ਛੁੱਟੀ ਨਹੀਂ ਦਿੰਦਾ ਹੁੰਦਾ। ਈਦ ਵਾਲੇ ਦਿਨ ਵੀ ਛੁੱਟੀ ਨਹੀਂ? ਨਾ ਨਾ, ਉਹਨਾਂ ਦੇ ਉਹ 2 ਭਰਾ ਸਨ। ਇੱਕ ਦਾ ਨਾਂ ਜੌੜਾ ਸੀ, ਸਿੱਖ ਸਨ। ਇੱਕ ਦਾ ਨਾਂ ਚੌੜਾ ਸੀ। ਅੱਛਾ। ਚੌੜਾ। ਜ਼ਮੀਨਾਂ ਇੰਜੇ ਹੀ ਪਈਆਂ ਹੁੰਦੀਆਂ, ਪਤਾ ਤੁਹਾਨੂੰ ਵੀ, ਵਡੇਰੇ ਦੱਸਦੇ ਹੋਣਗੇ ਤੁਹਾਡੇ। ਅੱਛਾ। ਇੱਕ ਨੇ ਆਪਣੀ ਜ਼ਮੀਨ ਹੀ ਕੁੱਲਾ ਪਾ ਲਿਆ ਤੇ ਉਹਦਾ ਨਾਂ ਹੋ ਗਿਆ ਜੌੜਾ। ਇੱਕ ਨੇ ਦੂਜੀ ਆਪਣੀ ਜ਼ਮੀਨ ਹੀ ਪਾ ਲਿਆ ਤੇ ਉਹਦਾ ਨਾਂ ਹੋ ਗਿਆ ਚੌੜਾ। ਅੱਛਾ। ਹਾਂ। ਇੱਥੇ ਮੁਸਲਮਾਨ, ਸਿੱਖ, ਹਿੰਦੂ ਵਸਦੇ ਸੀ ਇਕੱਠੇ। ਮੈਂ ਨਾ ਹੁਣ ਤੇ ਬੇਸਵਾਦੀ ਬੜੀ ਹੈ। ਉਦੋਂ ਕਿਵੇਂ ਦਾ ਪਿਆਰ ਸੀ? ਕਿਵੇਂ ਦਾ ਪਿਆਰ ਇਸੇ ਤਰ੍ਹਾਂ ਸੀ, ਜਦੋਂ ਕਿਸੇ ਦਾ ਵਿਆਹ ਹੁੰਦਾ ਸੀ ਨਾ, ਹਿੰਦੂ ਦਾ ਸਿੱਖ ਦਾ ਵੀ, ਸਾਡੀ ਸਾਰਿਆਂ ਦੀ ਰੋਟੀ ਹੁੰਦੀ ਸੀ। ਅੱਛਾ। ਅੱਜ ਭਾਵੇਂ ਤੁਸੀਂ ਇਹ ਆਖਿਰੋ ਇਹ ਮੁਸਲਮਾਨ ਨੇ ਹਣਿਆ ਉਹ ਸਨ ਆ ਸਨ, ਇਸ ਤਰ੍ਹਾਂ ਇੱਥੋਂ ਤੱਕ ਰਲ ਕੇ ਵਸਦੇ ਸਨ। ਅੱਛਾ, ਇਕੱਠੀ। ਤੁਹਾਡੇ ਪਿੰਡ ਦਾ ਸਭ ਨੂੰ ਲੈਂਡਲਾਰਡ, ਜ਼ਮੀਨ ਭਾਂਡੇ ਵਾਲਾ ਕਿਹੜਾ ਬੰਦਾ ਸੀ ਸਿੱਖਾਂ ਵਿੱਚੋਂ? ਜ਼ਮੀਨ ਭਾਂਡੇ ਵਾਲੇ ਜਿਹੜੇ ਸਿੱਖਾਂ ਚ ਨੇ ਹੁਣ ਵੀ ਐਨ, ਉਹ ਹੁਣ ਵੀ ਐਨ, ਉਹਨਾਂ ਨੂੰ ਜ਼ਮੀਨ ਹੀ ਨਹੀਂ ਜਾਣ ਦਿੱਤਾ ਕਿਸੇ ਪਾਸੇ। ਕੀ ਨਾਂ ਸੀ ਉਹਨਾਂ ਦਾ? ਉਹ ਇੱਕ ਦਾ ਨਾਂ ਸੀ ਬਾਬਾ ਮਸਾਂ ਦਿੱਤਾ। ਮਸਾਂ ਦਿੱਤਾ? ਮਸਾਂ ਦਿੱਤਾ। ਜਦੋਂ ਟੁਰ ਗਏ ਨੇ ਨਾ ਹਿੰਦੂ, ਉਦੋਂ ਉਹਦਾ ਨਾਂ ਧਰਿਆ ਹਨ ਮੁਹੰਮਦ ਯਾਰ। ਉਹਨੂੰ ਮੁਸਲਮਾਨ ਕਰ ਲਿਆ ਸੀ? ਮੁਸਲਮਾਨ ਹੋ ਗਿਆ ਹੀ ਆਪ ਹੀ ਕੇ। ਅੱਛਾ, ਵਾਹਵਾ ਜ਼ਮੀਨ ਸੀ ਉਹਦੀ? ਹਾਂ, ਉਹਦੀ 40 ਕਿੱਲੇ। ਅੱਛਾ, 40 ਕਿੱਲੇ। ਦੂਜਾ ਉਹਦਾ ਹੀ ਬਾਬਾ ਦੇਵੀ ਦਿੱਤਾ ਤੇ ਬਾਬਾ ਸੋਹਣਾ ਸਾਂ। ਹੈਂ। ਅਸੀਂ ਇੱਕ ਦਿਨ ਗਏ, ਸਾਡਾ ਪਿਓ ਤੇ ਮੈਂ ਗਿਆ। ਅੱਛਾ। ਫਿਰ ਪਤਾ ਕੀ ਹੋਇਆ, ਇੱਕ ਜਣਾ ਸੀ, ਉਹਨੂੰ ਆਂਦੇ ਹਨ ਮੁਨਸ਼ੀ ਜਾਗਦਾਰ। ਬੜਾ ਜਣਾ, ਕੌਡੀ ਛੋਡੀ ਖੇਡਦਾ। ਉਹ ਸਕਿਆ ਉਹ ਗਣੀ ਯਾਰ, ਕੌਡੀ ਛੋਡੀ ਰਲ ਕੇ ਖੇਡਦੇ ਰਹੇ ਤੇ ਮੈਨੂੰ ਇੰਝ ਕੰਮ ਕਰ, ਅੱਜ ਰਾਤ ਨੂੰ ਬੰਬਾਂ ਵਾਲੇ ਤੇ ਪਹੁੰਚਾ। ਅੱਛਾ। ਬੰਬਾਂ ਵਾਲੇ ਨੰਗਾ ਕੇ ਤੇ ਆ ਜਾ। ਉਹਦਾ ਕਿਹਾ ਚੰਗਾ। ਉਹਦਾ ਕਿਹਾ ਅੱਜ ਨਹੀਂ ਬਾਈ, ਪਾ ਕੇ ਰਾਤ। ਉਹ ਫਿਰ ਪਤਾ ਹੀ ਕੀਤਾ, ਅੱਗੇ ਬੜੇ ਬੜੇ ਜਣੇ ਹੁੰਦੇ ਹਨ, ਐਡੀ ਏਡੀ ਮੋਟੀ ਉਂਗਲ ਸੀ ਉਹਨਾਂ 3 ਬੰਦਿਆਂ ਦੀ, ਐਡੀ ਏਡੀ। ਉਹਨਾਂ ਨਾਲ ਕੀਤੀ ਗੱਲ, ਇਹਦੇ ਕੋਲ ਮਾਲ ਬੜਾ। ਅੱਛਾ। ਸੂਟ ਕੇ ਭਰਿਆ ਹੋਣਾ ਤੇ ਐਂਆਂ ਹੀ ਨਾ, ਤੁਸੀਂ ਚੱਲ ਕੇ ਅੱਗੇ ਵਿਆਹ ਜੇ। ਅੱਛਾ। ਤੇ ਮੈਂ ਇਹਨੂੰ ਲੈ ਕੇ ਆਉਣਾ ਵਾ ਤੇ ਅੱਗੋਂ ਉੱਠ ਕੇ ਲੜਕੜਾ ਮਾਰ ਦਿਆ ਜੇ। ਅੱਜ ਅਸੀਂ ਪਿੰਡ ਕਲਾਸਕੇ ਦੇ ਵਿੱਚ ਪਹੁੰਚੇ ਹਾਂ
ਸਾਡੇ ਸਾਹਮਣੇ ਜਿਹੜੇ ਬਜ਼ੁਰਗ ਨੇ, ਇਹਨਾਂ ਦਾ ਪਿੰਡ ਚੌੜਾ ਸੀ ਜਿਹੜਾ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਪੈਂਦਾ ਸੀ। 47 ਤੋਂ ਪਹਿਲੇ ਇਹ ਬਜ਼ੁਰਗ ਉੱਥੇ ਹੀ ਰਹਿੰਦੇ ਸਨ। ਅੱਜ ਅਸੀਂ ਇਹਨਾਂ ਕੋਲੋਂ ਪੁੱਛਾਂਗੇ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ ਰਹਿਣ ਸਹਿਣ ਦੀ ਕਹਾਣੀ ਕਿ ਪਿੰਡ ਚੌੜੇ ਦੇ ਵਿੱਚ ਕਿਸ ਤਰ੍ਹਾਂ ਇਹ ਆਬਾਦ ਸਨ। 47 ਵੇਲੇ ਉੱਥੇ ਕੀ ਕੁਛ ਇਹਨਾਂ ਨੇ ਵੇਖਿਆ। ਬਜ਼ੁਰਗ ਦੱਸਦੇ ਨੇ ਕਿ ਮੈਂ 4 ਜਮਾਤਾਂ ਉੱਥੇ ਸਿੱਖ ਹਿੰਦੂ ਬੱਚਿਆਂ ਦੇ ਨਾਲ ਪੜ੍ਹੀਆਂ ਨੇ ਅਤੇ ਆਪਣੇ ਯਾਰਾਂ ਨੂੰ ਅੱਜ ਵੀ ਯਾਦ ਕਰਦੇ ਨੇ। ਅੱਜ ਅਸੀਂ ਗੱਲਬਾਤ ਕਰਾਂਗੇ 47 ਦੀ ਕਹਾਣੀ ਦੀ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलामुअलैकुम। वालेकुम सलाम जी। की हाल चाल है बुजुर्गो? अल्लाह का करम है, मालिक दा बड़ा ही करम है, शुक्र रब। की नाम है अपना? मोहम्मद सदीक। मोहम्मद सदीक। ਤੁਹਾਡੇ ਵਾਲਦ ਦਾ? खुशी मोहम्मद। खुशी मोहम्मद। ਤੇ ਦਾਦਾ ਜੀ ਦਾ? दादा जी दा हसन मोहम्मद। हसन मोहम्मद। ਕਿਹੜੀ ਬਰਾਦਰੀ ਆਪਣੀ? मनास बलादरी। ਮਨਾਸ ਰਾਜਪੂਤ। राजपूत। ਸਹੀ ਹੋ ਗਿਆ। ਤੁਸੀਂ ਇੱਥੋਂ ਦੇ ਵਸਨੀਕ ਹੋ ਕਿ ਇੰਡੀਆ ਤੋਂ ਆਏ ਹੋ? ਇੱਥੋਂ ਦੇ ਵਸਨੀਕ ਆ। ਸ਼ੁਰੂ ਤੋਂ? ਅਗਲੀ ਗੱਲ ਵੀ ਤੈਨੂੰ ਮੈਂ ਦੱਸਣਾ। ਅੱਛਾ। ਇੱਥੇ ਮੈਨੂੰ ਹੋ ਗਏ ਨੇ 50 2 ਘੱਟ 50 ਸਾਲ। ਅੱਛਾ 2 ਘੱਟ 50 ਸਾਲ। ਇਸ ਪਿੰਡ। ਅੱਛਾ ਪਹਿਲੇ ਕਿੱਥੇ ਰਹਿੰਦੇ ਸੀ? ਪਹਿਲੇ ਜੌੜਾ ਚੌੜਾ ਪਿੰਡ ਹੈ ਸਾਡਾ। ਅੱਛਾ। ਸੁਣਿਆ ਹੋ ਜੇ? ਸਿਆਲਕੋਟ ਦੇ ਵਿੱਚ ਆਉਂਦਾ? ਉਹ ਸਿਆਲਕੋਟ ਨਾਲ ਭਾਡੇ ਵਾਲਾ ਸਿਆਲਕੋਟ ਇਹ ਸਾਡਾ ਪਿੰਡ ਗੁਜਰਾਂਵਾਲਾ। ਅੱਛਾ ਹਾਂ। ਤੁਹਾਡਾ ਗੁਜਰਾਂਵਾਲਾ ਦੇ ਵਿੱਚ? ਹਾਂ। ਅੱਛਾ ਤੁਹਾਡੇ ਬਜ਼ੁਰਗ ਉਸ ਪਿੰਡ ਦੇ ਸੀ ਜੱਦੀ ਉਹ ਪੁਸ਼ਤੀ? ਜੱਦੀ ਹੀ ਪੁਸ਼ਤੀ। ਅੱਛਾ। ਇਹ ਫਿਰ ਅੱਗੋਂ ਜਿਉਂ ਆਪਣੀਆਂ ਮਿਹਨਤਾਂ ਸਰਕਾਰ। ਅੱਛਾ ਹੁਣ ਮੈਨੂੰ ਇਹ ਦੱਸੋ ਕਲਾਸ ਕੇ ਦੀ ਤੁਹਾਨੂੰ ਹਿਸਟਰੀ ਦਾ ਪਤਾ ਕਿ ਆਪਣੇ ਜਿਹੜਾ ਉਹ ਪਿੰਡ ਹੈ ਉਹਦੀ ਹਿਸਟਰੀ ਦਾ ਪਤਾ ਜਿੱਥੇ ਸਿੱਖ ਇਕੱਠੇ ਰਹਿੰਦੇ ਸੀ? ਉਹ ਹੀ ਪਤਾ। ਇੱਥੇ ਤੇ ਮੇਰੇ ਆਇਆ ਮੈਂ ਸ਼ਾਦੀशुदा ਹਾਂ, 5 ਬੱਚੇ ਵੀ ਲੈ ਕੇ ਆਇਆ। ਉੱਥੇ ਇੱਥੇ ਫਿਰ ਕੀ ਸੀ? ਅੱਛਾ। ਹਾਂ। ਉਹ ਪਿੰਡ ਦਾ ਪੂਰਾ ਨਾਂ ਕੀ ਤੁਹਾਡੇ ਦਾ ਜਿੱਥੋਂ ਦੀ ਅੱਜ ਕਹਾਣੀ ਸੁਣਾਂਗੇ ਅਸੀਂ? ਜਿੱਥੋਂ ਦੀ ਕਹਾਣੀ ਸੁਣਨ ਦੇ ਉਹ 2 ਭਰਾ ਸਨ। ਇੱਕ ਦਾ ਨਾਂ ਜੌੜਾ ਸੀ। ਹਾਂਜੀ। ਸਿੱਖ ਸਨ। ਇੱਕ ਦਾ ਨਾਂ ਚੌੜਾ ਸੀ। ਅੱਛਾ ਚੌੜਾ। ਉਹ ਜ਼ਮੀਨਾਂ ਇੰਜੇ ਹੀ ਪਈਆਂ ਹੁੰਦੀਆਂ ਨੇ, ਪਤਾ ਤੁਹਾਨੂੰ ਵੀ, ਵਡੇਰੇ ਦੱਸਦੇ ਹੋਣਗੇ ਤੁਹਾਡੇ। ਅੱਛਾ। ਇੱਕ ਨੇ ਆਪਣੀ ਜ਼ਮੀਨ ਹੀ ਕੁੱਲਾ ਪਾ ਲਿਆ ਤੇ ਉਹਦਾ ਨਾਂ ਹੋ ਗਿਆ ਜੌੜਾ। ਇੱਕ ਨੇ ਦੂਜੀ ਆਪਣੀ ਜ਼ਮੀਨ ਹੀ ਪਾ ਲਿਆ ਤੇ ਉਹਦਾ ਨਾਂ ਹੋ ਗਿਆ ਚੌੜਾ। ਅੱਛਾ। ਹਾਂ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਆਲੇ ਦੁਆਲੇ ਪਿੰਡ ਲੱਗਦਾ ਸੀ ਚੋਰਾਂ ਵਾਲੀ, ਸਾਨ ਚੱਕ, ਅੱਛਾ, ਕੰਨਣ ਸਿਆਣ ਆਇਆ, ਤੇ ਫਿਰ ਅੱਗੇ ਆਇਆ ਅਰਜਾਨੀ ਚੱਕ। ਅਰਜਾਨੀ ਚੱਕ ਸਹੀ। ਅੱਗੋਂ ਮਟਮ। ਅੱਗੇ ਫਿਰ ਉਹ ਗਿੱਲਾ ਚੱਕ ਵੀ ਨਾਲ ਹੀ ਹੈ? ਗਿੱਲਾ ਚੱਕ ਵੀ ਨਾਲ। ਅੱਛਾ। ਗਿੱਲਾ ਚੱਕ ਮੈਂ ਗਿਆ ਅੱਜ ਤੋਂ 4 ਸਾਲ ਪਹਿਲਾਂ। ਹਲਾ ਉੱਥੇ ਵੀ ਸਿੱਖਾਂ ਦਾ ਪਿੰਡ ਸੀ ਤੇ ਉੱਥੇ ਇੱਕ ਸਾਨੂੰ ਮਾਈ ਮਿਲੀ ਸੀ, ਉਹਨੇ ਬੜਾ ਜ਼ਬਰਦਸਤ ਇੰਟਰਵਿਊ ਦਿੱਤਾ ਸੀ, ਪੂਰੀ ਕਹਾਣੀ ਪਿੰਡ ਦੀ ਦੱਸ ਦਿੱਤੀ। ਅੱਛਾ ਹੁਣ ਇਹ ਦੱਸੋ ਤੁਹਾਡਾ ਜਿਹੜਾ ਪਿੰਡ ਸੀ ਇਹ ਕਿੱਡਾ ਕੁ ਵੱਡਾ ਪਿੰਡ ਸੀ ਤੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਸਾਡੇ ਪਿੰਡ ਘੁੰਮਣ ਸਨ। ਆਈਏ ਘੁੰਮਣ ਸਿੱਖ ਨਹੀਂ? ਹਾਂ ਮੁਸਲਮਾਨ। ਅੱਛਾ ਘੁੰਮਣ ਮੁਸਲਮਾਨ। ਘੁੰਮਣ ਮੁਸਲਮਾਨ। ਤੇ ਜਿਹੜੇ ਦੂਜੇ ਹਣੀ ਸਿੱਖ ਸਨ। ਅੱਛਾ। ਆਈਏ ਸਮਝ, ਸਿੱਖ ਸਨ। ਫਿਰ ਇਹ ਖੱਤਰੀ ਸਨ। ਅੱਛਾ। ਸੁਣੀ ਗੱਲ? ਫਿਰ ਨਾਲ ਹੁੰਦੇ ਹਨ ਚੜੋਏ, ਛੀਂਬੇ ਜਿਹਨਾਂ ਨੂੰ ਆਉਂਦੇ। ਅੱਛਾ। ਉਹ ਬਾਜ਼ਾਰ ਛੀਂਬਿਆਂ ਦਾ ਸੀ। ਅੱਛਾ। ਆਈਏ ਸਮਝ, ਉਹ ਲੇਫ ਠੇਕਦੇ ਹੁੰਦੇ ਹਨ। ਕਦੀ ਉਹ ਕਪਾਵਾਂ ਲੋਕ ਬੀਜਦੇ ਹਨ ਵਿੱਚ ਬੀਬੀਆਂ ਉਣਾਣੀਆਂ ਕੱਢੀਆਂ ਤੋਂ ਚਾਦਰਾਂ, ਫਿਰ ਉਹ ਠਕਾਣੀਆਂ ਰਜਾਈਆਂ ਤਲਾਈਆਂ। ਆਈਏ ਸਮਝ, ਰਾਹ ਨੂੰ ਉਹਨਾਂ ਰੰਗਣਾ ਚਾੜੀਆਂ ਹੋਣੀਆਂ। ਆਹ ਇੰਨੀਆਂ ਨੇ ਛੱਲੀਆਂ ਲੈ ਕੇ ਰਾਹ ਨੂੰ ਜਾ ਕੇ ਵਿੱਚ ਸੁੱਟਣੀਆਂ। ਫਿਰ ਉਹ ਸੀਖਾਂ ਬਣਾਈਆਂ ਹੁੰਦੀਆਂ ਹਨ। ਉਹ ਕੱਲੀ ਕੱਲੀ ਕੱਢ ਕੇ ਸੀਖ ਨਾ ਆਈਆਂ ਕਰਨੀ, ਉਹਨਾਂ ਤਿੜਕ ਤਿੜਕ ਕਰਕੇ ਪੁੱਜ ਜਾਣ। ਹਾਂ, ਲੈ ਕੇ ਆਉਣੀਆਂ ਚੰਗੀਆਂ। ਹਾਂ। ਤੁਹਾਡੇ ਪਿੰਡ ਦੀ ਤਹਿਸੀਲ ਕਿਹੜੀ ਹੈ ਤੇ ਜ਼ਿਲ੍ਹਾ ਕਿਹੜਾ? ਸਾਡੇ ਪਿੰਡ ਦੀ ਤਹਿਸੀਲ ਵੀ ਗੁਜਰਾਂਵਾਲਾ ਆਈਏ ਤੇ ਜ਼ਿਲ੍ਹਾ ਵੀ ਗੁਜਰਾਂਵਾਲਾ। ਜ਼ਿਲ੍ਹਾ ਵੀ ਗੁਜਰਾਂਵਾਲਾ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਇਹ ਦੱਸੋ ਤੁਹਾਡੇ ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ ਜਦੋਂ ਸਿੱਖ ਰਹਿੰਦੇ ਸੀ? ਜਦੋਂ ਰਹਿੰਦੇ ਹਨ ਨਾ ਸਿੱਖ, ਉਦੋਂ ਲੰਬੜਦਾਰ ਸੀ ਮਮਦਹਾਂ। ਅੱਛਾ। ਆਈਏ ਸਮਝ। ਅੱਗੋਂ ਫਿਰ ਫੌਜ ਵੀ ਹੋ ਜਾਂਦੇ ਨਾ, ਉਹ ਫੌਜ ਹੋ ਗਿਆ। ਅੱਛਾ। ਆਈਏ ਸਮਝ, ਫਿਰ ਉਹਦਾ ਮੁੰਡਾ ਹੋ ਗਿਆ ਮਾਨਤ। ਅੱਛਾ। ਲੰਬੜ। ਸੁਣੀਏ ਗੱਲ? ਸਹੀ। ਮਾਨਤ ਲੰਬੜ ਜਿਹੜਾ ਉਹ ਸਾਡਾ ਹਾਣੀ ਸੀ, ਬਹੁਤ ਹੋ ਗਿਆ। ਅੱਛਾ ਅੱਛਾ। ਆਈਏ ਸਮਝ ਆ। ਤੇ ਜਿਹੜੇ ਸਿੱਖਾਂ ਵਿੱਚੋਂ ਕਿੰਨੀਆਂ ਲੰਬੜਦਾਰੀਆਂ ਸੀ? ਸਿੱਖਾਂ ਦੇ ਵਿੱਚੋਂ ਸੀ ਇੱਕ ਸੀ ਭਾਈਆ ਹਰੀ ਚੰਦ, ਇੱਕ ਦੀਵਾਨ ਚੰਦ। ਇਹ ਹਿੰਦੂ ਸਨ ਕਿ ਸਿੱਖ ਸਨ? ਇਹ ਸਿੱਖ ਸਨ। ਅੱਛਾ। ਇਹ ਸਿੱਖ ਸਨ। ਆਪਣੇ ਨਾਲ ਚੰਦ ਲਿਖਦੇ ਸਨ? ਹਾਂ। ਅੱਛਾ ਦੋਨੇ ਸਨ? ਦੋਨੇ ਹੀ ਹਨ। ਸਹੀ ਹੋ ਗਿਆ। ਤੇ ਤੁਹਾਡੇ ਪਿੰਡ ਦੇ ਵਿੱਚ ਜ਼ਮੀਨ ਕਿੱਦਾਂ ਦੀ ਸੀ? ਜ਼ਮੀਨ ਜਿਹੜੀ ਇਸ ਪਾਸੇ ਸੀ ਨਾ ਚੜ੍ਹਦੇ ਪਾਸੇ, ਉਹ ਸੀ ਲੋਈ। ਅੱਡੀ ਜਾਂ ਟੇਮ ਹੋਣੀ, ਬੰਦੇ ਨੂੰ ਮਾਰੀਏ ਬੰਦਾ ਮਰ ਜਾਂਦਾ। ਅੱਛਾ। ਜਿਹੜੀ ਇਸ ਪਾਸੇ ਲਹਿੰਦੇ ਵਾਲੇ ਪਾਸੇ ਸੀ ਉਹੀ ਮਹਿਰਾ। ਅੱਛਾ। ਹਾਂ। ਨਹਿਰ ਵੀ ਚੱਲਦੀ ਸੀ? ਨਹਿਰ ਕਦੀ ਚੱਲਦੀ ਸੀ ਸਾਡੇ ਤੋਂ ਪਹਿਲਾਂ। ਅੱਛਾ। ਉਹ ਪਾਣੀ ਦਿੱਤਾ ਹਣੇ, ਉਹ ਪਤਾ ਕੀ ਫਿਰ ਹੋਇਆ,
ਵਿੱਚ ਕੋਈ ਜੀ ਹਨ, ਉਹਨਾਂ ਆਖਿਆ ਹਾਂ ਖਾਲ ਨਹੀਂ ਲੰਘਣ ਦੇਣਾ ਹੈ। ਉਹ ਫਿਰ ਉੱਤੋਂ ਹੀ ਬੰਦ ਹੋ ਗਿਆ ਸੀ। ਅੱਛਾ, ਅੱਜ ਤੱਕ ਨਹੀਂ ਮਿਲਿਆ ਨਹਿਰ ਦਾ ਪਾਣੀ। ਅੱਜ ਤੱਕ ਉਸ ਪਿੰਡ ਨੂੰ ਨਹਿਰ ਦਾ ਪਾਣੀ ਨਹੀਂ ਹਾਂ ਮਿਲਿਆ? ਨਹੀਂ, ਸਾਡੇ ਪਿੰਡੋਂ 11 ਕਿੱਲੇ ਵੇ ਲੈਂਦੇ ਅੱਛਾ, ਉਹ ਨਹਿਰ, ਤੁਹਾਨੂੰ ਨਹੀਂ ਮਿਲਦਾ? ਸਾਨੂੰ ਨਹੀਂ ਮਿਲਦਾ ਪਾਣੀ। ਉਹ ਡੰਗਰ ਵੱਛਾ ਨਹਾਉਣ ਜਾਂਦੇ ਹਾਂ ਚਾਰ ਦੇ। ਅੱਛਾ, ਅੱਜ ਕੱਲ ਭਪੋਲੀਆਂ ਹੁੰਦੀਆਂ, ਨਾਲੇ ਤੇ ਪੈ ਕੱਢਣੇ ਫੰਡਣੇ ਫੁੰਡਣੇ ਪੈ। ਤੁਸੀਂ ਪੜ੍ਹਦੇ ਵੀ ਰਹੇ ਹੋ? ਆ 4 ਜਮਾਤਾਂ ਪੜ੍ਹੇ ਆ। ਅੱਛਾ, ਉਸ ਵੇਲੇ ਸਿੱਖਾਂ ਦੇ ਬਾਲ ਵੀ ਤੁਹਾਡੇ ਨਾਲ ਪੜ੍ਹਦੇ ਸੀ? ਪੜ੍ਹਦੇ ਹਾਂ। ਕਿਹੜਾ ਸਕੂਲ ਹੁੰਦਾ ਸੀ? ਉਹ ਸਕੂਲ ਹੁੰਦਾ ਸੀ ਗਵਰਨਮੈਂਟ ਪ੍ਰਾਇਮਰੀ, ਪਿੰਡ ਦੇ ਵਿੱਚ ਹੀ ਸੀ? ਪਿੰਡ ਦੇ ਵਿੱਚ ਹੀ ਸੀ। ਪਿੰਡੋਂ ਬਾਹਰ ਹੀ ਸਮਝ ਲੈ, ਵਿੱਚ ਹੀ ਨਾ ਹੋਇਆ। ਅੱਛਾ, ਹਾਂ। ਆਪਣੇ ਜਿਹੜੇ ਤੁਹਾਡੇ ਨਾਲ ਬੱਚੇ ਪੜ੍ਹਦੇ ਸੀ ਹਾਂ। ਉਹਨਾਂ ਦੇ ਕੋਈ ਨਾਂ ਦੱਸੋ? ਉਹਨਾਂ ਦਾ ਨਾਂ, ਇੱਕ ਦਾ ਨਾਂ ਸੀ ਬਲਕਾਰੀ ਅੱਛਾ, ਸਿੱਖ ਹੂੰ, ਆਈ ਤੇ ਬਾਲਾ ਤੇ ਕਸ਼ਾਲਾ ਅੱਛਾ, ਸਾਡੇ ਨਾਲ ਪੜ੍ਹਦੇ ਰਹੇ। ਤੁਹਾਡੇ ਨਾਲ ਪੜ੍ਹਦੇ ਰਹੇ? ਹਾਂ, ਫਿਰ ਅਸੀਂ ਖੇਡਦੇ ਵੀ ਇਕੱਠੇ ਸਾਂ। ਕੀ ਖੇਡਾਂ ਹੁੰਦੀਆਂ ਸੀ? ਖੇਡਾਂ ਇਹ ਹੀ ਹੁੰਦਾ ਸੀ, ਉਹ ਕਿਕਰਾਂ ਤੋਂ ਫਿੰਡੀਆਂ ਵੱਢ ਲੈਣੀਆਂ ਹਾਂ, ਤੇ ਖਿੱਦੂ ਹੋਣੇ, ਅੱਛਾ, ਪੈ ਦੇ ਵਿੱਚ ਲੈ ਜਾਣਾ ਸਾਫ਼ ਰਾਤ, ਹੂੰ, 3 ਕਰੂ ਚੌੜਾ 4 ਪਿਆ ਸੀ, ਉੱਥੇ ਜਾ ਕੇ ਲੌਂਗੜੇ ਖੇਡਣਾ। ਆਈ ਸਮਝ, ਉਹਨੂੰ ਆ ਜਾਣਾ ਫਿੰਡੀ ਟੱਲਾ, ਅੱਛਾ, ਅੱਛਾ, ਉਹ ਖੇਡਣਾ ਕਰਨਾ। ਫਿਰ ਇੱਕ ਉਹ ਖੇਡ ਨਿਕਲੀ ਹੁੰਦੀ ਸੀ, 4 ਖੁੱਚੀਆਂ ਕੱਢਣੀਆਂ, ਇੱਕ ਵਿਚਕਾਰ ਕੱਢਣੀ। ਆਈ ਸਮਝ, ਉਹਦੇ ਵਿੱਚ ਫਿਰ ਪਿਛਾਂ ਖਲੋ ਕੇ ਤੇ ਖਿੱਦੂ ਸੁੱਟਣਾ, ਜਿਹੜਾ ਉਹਦੇ ਵਿੱਚ ਜਾ ਪੈਣਾ ਉਹਨੂੰ ਆਖਣਾ ਘੋੜੀ ਬਣ। ਅੱਛਾ, ਹਾਂ। ਹਾਂ, ਅੱਛਾ, ਤੁਹਾਨੂੰ ਮਾਸਟਰ ਕਿਹੜੇ ਪੜਾਉਂਦੇ ਸੀ? ਸਾਨੂੰ ਮਾਸਟਰ ਸੰਤਰਾਮ। ਸੰਤਰਾਮ? ਇਹ ਕਿਹੜੇ ਪਿੰਡ ਦੇ ਸਨ? ਇਹ ਚੌੜੇ ਦੇ, ਚੋੜੇ ਦੇ ਸਨ? ਚੌੜੇ ਦੇ, ਖਾਸ ਕਰਕੇ ਉਹਦਾ ਮੁੰਡਾ ਸੀ ਗਦਗੀਸ਼। ਅੱਛਾ, ਇਹ ਹਿੰਦੂ ਸਨ? ਹਿੰਦੂ ਸਨ। ਅੱਛਾ, ਉਹ ਸਾਡੇ ਤੋਂ ਕੋਈ 5 ਸਾਲ ਵੱਡਾ ਸੀ। ਹੂੰ, ਜਦੋਂ ਈਦ ਹੁੰਦੀ ਸੀ ਨਾ, ਹਾਂਜੀ, ਉਹ ਮਾਸਟਰ ਤੇ ਰਹਿ ਜਾਂਦਾ ਸੀ ਘਰ, ਬੜਾ ਜਾਣਾ ਸੀ। ਅੱਛਾ, ਇੱਥੋਂ ਚੁੰਡੀ ਭਰਦਾ ਸੀ, ਸਾਰਾ ਹੀ ਚੁੱਕ ਛੱਡਦਾ ਸੀ। ਅੱਛਾ, ਹਾਂ, ਉਹ ਜਦੋਂ ਈਦ ਹੁੰਦੀ ਸੀ ਨਾ ਸਾਡੀ, ਅੱਛਾ, ਉਸ ਪਤਾ ਹੀ ਕਰਨਾ, ਉਸ ਮੁੰਡੇ ਨੂੰ ਘੱਲਣਾ ਗਦਗੀਸ਼ ਨੂੰ, ਉਹ ਸਕੇ ਜਾ ਸਾਰਿਆਂ ਨੂੰ ਵਲ ਕੇ ਤੇ ਸਕੂਲੇ ਲੈ ਜਾ ਅੱਛਾ, ਤੇ ਪੜਾ। ਸਾਨੂੰ ਈਦ ਵਾਲੇ ਦਿਨ ਛੁੱਟੀ ਨਹੀਂ ਦਿੰਦਾ ਹੁੰਦਾ। ਈਦ ਵਾਲੇ ਦਿਨ ਵੀ ਛੁੱਟੀ ਨਹੀਂ ਸੀ? ਨਾ ਨਾ ਨਾ, ਉਹਨਾਂ ਕੋਈ ਈਦ ਕਰਨੀ ਹੁੰਦੀ ਸੀ, ਉਹਦੇ ਕਰਦੇ ਹਨ। ਉਹਨੂੰ ਕਹਿੰਦੇ ਹੁੰਦੇ ਹਨ ਤੇ ਝਟਕਾ, ਅੱਛਾ, ਬੱਕਰਾ ਖੜੇ ਖਲੋਤੇ ਦੀ ਸਿਰੀ ਲਾਣੀ, ਅੱਛਾ। ਝਟਕਾ। ਇਹਨਾਂ ਦੇ ਗੁਰਦੁਆਰਾ ਵੀ ਹੈ ਸੀ ਪਿੰਡ ਦੇ ਵਿੱਚ? ਗੁਰਦੁਆਰਾ ਪਿੰਡ ਦੇ ਵਿੱਚ ਸੀ। ਅੱਛਾ, ਹਾਂ, ਉੱਥੇ ਫਿਰ ਕੁੜੀਆਂ ਵਾਲਾ ਸਕੂਲ ਬਣਿਆ ਜਦੋਂ ਟੁਰ ਗਏ ਨੇ। ਤੇ ਹਿੰਦੂਆਂ ਦਾ ਮੰਦਿਰ ਵੀ ਹੈ ਸੀ? ਮੰਦਿਰ ਵੀ ਹੈ ਸੀ। ਹਾਂ। ਵਾਹ ਜੀ ਵਾਹ। ਅੱਛਾ ਬਾਬਾ ਜੀ, ਉਸ ਵੇਲੇ ਇਕੱਠੇ ਮੁਸਲਮਾਨ, ਸਿੱਖ, ਹਿੰਦੂ ਵਸਦੇ ਸੀ ਇਕੱਠੇ। ਮੈਂ ਨਾ ਹੁਣ ਤੇ ਬੇਸਵਾਦੀ ਬੜੀ ਹੈ। ਉਦੋਂ ਕਿਵੇਂ ਦਾ ਪਿਆਰ ਸੀ? ਕਿਵੇਂ ਦਾ ਪਿਆਰ? ਇਸੇ ਤਰ੍ਹਾਂ ਹੀ ਜਦੋਂ ਕਿਸੇ ਦਾ ਵਿਆਹ ਹੁੰਦਾ ਸੀ ਨਾ, ਹਿੰਦੂ ਦਾ, ਸਿੱਖ ਦਾ ਵੀ, ਸਾਡੀ ਸਾਰਿਆਂ ਦੀ ਰੋਟੀ ਹੁੰਦੀ ਸੀ। ਅੱਛਾ। ਅੱਜ ਭਾਵੇਂ ਤੁਸੀਂ ਇਹ ਆਖਿਓ ਇਹ ਮੁਸਲਮਾਨ ਨੇ ਖਾਣਾ, ਉਹ ਖਾਣਾ, ਆ ਖਾਣਾ, ਇਸ ਤਰ੍ਹਾਂ ਇੱਥੋਂ ਤੱਕ ਰਲ ਕੇ ਵਸਦੇ ਸਨ। ਅੱਛਾ, ਇਕੱਠੀ ਬਰਾਤਾਂ ਦੇ ਜਾਂਦੇ ਸੀ, ਖਾਂਦੇ ਪੀਂਦੇ ਸੀ? ਖਾਂਦੇ ਪੀਂਦੇ ਇਕੱਠੇ। ਫਿਰ ਮੈਂ ਅੱਖੀਂ ਵੇਖਿਆ, ਇਹ ਕੜਾਹ ਜਿਹੜਾ ਹੁੰਦਾ ਸੀ ਨਾ, ਉਹਨਾਂ ਦਾ ਖਾਣ ਵਾਲਾ ਹੁੰਦਾ ਸੀ। ਅੱਛਾ। ਆ ਜਿਹੜਾ ਕੜਾਹ ਸੀ ਨਾ, ਰੌ ਪਕਾਉਣ ਵਾਲਾ, ਹਾਂਜੀ, ਇਹ ਕੜਾਹ ਦੇ ਵਿੱਚ ਉਹ ਕੜਾਹ ਬਣਾਉਂਦੇ ਸਨ। ਅੱਛਾ। ਤੇ ਕਵੇਂ ਲੈ ਕੇ ਦੁਆਲੇ ਹੋ ਜਾਣਾ, ਤੇ ਫਿਰ ਉਹਨਾਂ ਐਡੀ ਕੁ ਕਈ ਰੱਖੀ ਸੀ, ਐਡੀ ਕੁ। ਅੱਛਾ। ਉਹ ਧੋ ਬਣਾ ਕੇ ਲਿਸ਼ਕਦੀ ਹੁੰਦੀ ਸੀ, ਉਹ ਵਿੱਚ ਧਰਨੀ ਹੈ। ਅੱਛਾ। ਉਹ ਆਪਣਾ ਜਿਹਨੂੰ ਲੋੜ ਹੈ, ਜਿੰਨਾ ਖਾਣਾ ਜੀ ਉਹਨਾਂ ਪਾਏ ਵਿਜਾੜਿਆ ਜੀ। ਵਾਹ ਜੀ ਵਾਹ। ਤੁਹਾਡੇ ਪਿੰਡ ਦਾ ਸਭ ਨੂੰ ਲੈਂਡਲਾਰਡ, ਜ਼ਮੀਨ ਭਾਂਡੇ ਵਾਲਾ ਕਿਹੜਾ ਬੰਦਾ ਸੀ ਸਿੱਖਾਂ ਵਿੱਚੋਂ? ਜ਼ਮੀਨ ਭਾਂਡੇ ਵਾਲੇ ਜਿਹੜੇ ਸਿੱਖਾਂ ਚ ਨੇ, ਹੁਣ ਵੀ ਐਨ, ਉਹ ਹੁਣ ਵੀ ਐਨ। ਉਹਨਾਂ ਨੂੰ ਜ਼ਮੀਨ ਹੀ ਨਹੀਂ ਜਾਣ ਦਿੱਤਾ ਕਿਸੇ ਪਾਸੇ। ਕੀ ਨਾਂ ਸੀ ਉਹਨਾਂ ਦਾ? ਉਹ ਇੱਕ ਦਾ ਨਾਂ ਸੀ ਬਾਬਾ ਮਸਾਂ ਦਿੱਤਾ। ਮਸਾਂ ਦਿੱਤਾ? ਮਸਾਂ ਦਿੱਤਾ। ਜਦੋਂ ਟੁਰ ਗਏ ਨੇ ਨਾ ਹਿੰਦੂ, ਉਦੋਂ ਉਹਦਾ ਨਾਂ ਧਰਿਆ ਹਨ ਮੁਹੰਮਦ ਯਾਰ। ਉਹਨੂੰ ਮੁਸਲਮਾਨ ਕਰ ਲਿਆ ਸੀ? ਮੁਸਲਮਾਨ ਹੋ ਗਿਆ ਹੀ ਆਪ ਹੀ ਕੇ। ਅੱਛਾ, ਬਾਬਾ ਜ਼ਮੀਨ ਸੀ ਉਹਦੀ? ਹਾਂ, ਉਹਦੀ 40 ਕਿੱਲੇ। ਅੱਛਾ, 40 ਕਿੱਲੇ। ਦੂਜਾ ਉਹਦਾ ਹੀ ਬਾਬਾ ਦੇਵੀ ਦਿੱਤਾ ਤੇ ਬਾਬਾ ਸੋਹਣਾ ਸਾਂ। ਹੈ, ਅਸੀਂ ਇੱਕ ਦਿਨ ਗਏ, ਸਾਡਾ ਪਿਓ ਤੇ ਮੈਂ ਗਿਆ। ਅੱਛਾ। ਭੈਣ ਸਾਡੀ ਦਾ ਵਿਆਹ ਸੀ, ਬਾਲਣ ਪੁੱਛਣ ਗਏ, ਰੋਈ ਵਾਲਾ ਖੂਹ ਸੀ। ਅੱਛਾ। ਉਹ ਬਾਬਿਆਂ ਨੂੰ ਜਾ ਕੇ ਬਾਲਣ ਪੁੱਛਿਆ, ਬਾਬਾ ਦਾ ਬਾਲ ਬੱਚਾ ਕੋਈ ਨਹੀਂ ਸੀ, ਦੋਵੇਂ ਇੰਜੇ ਸਨ। ਬਾਲ ਬੱਚਾ ਕੋਈ ਨਹੀਂ ਸੀ? ਨਹੀਂ, ਬਾਬਾ ਦੇਵੀ ਦਿੱਤਾ ਤੇ ਬਾਬਾ ਸੋਹਣਾ। ਅੱਛਾ। ਤੇ ਉਂਝ ਉਹ ਪਤਾ ਹੀ, ਇਹ ਲੋਕ ਸ਼ਰਾਬ ਪੀਂਦੇ ਹਨ, ਇਹਨਾਂ ਦੀ ਹੱਡੀ ਨਹੀਂ ਲਿਖਦੀ, ਨਾ ਉਹ ਕੋਈ ਬਿਮਾਰੀ ਆਉਣ ਦਿੰਦੀ ਸੀ। ਅੱਛਾ। ਉਹ ਐਡੇ ਚੌੜੇ ਹਨ। ਉਹ ਪਾਲਣ ਜਿਹੜੇ ਪੁੱਛ ਲਿਆ ਨਾ, ਉਹਨਾਂ ਆਖਿਆ ਸਾਨੂੰ ਕੀ ਪੁੱਛਣਾ, ਖੁਸ਼ੋ ਤੂੰ ਸਾਡੇ ਮੇਰੇ ਪਿਓ ਨਾਲ ਖੁਸ਼ੋ, ਇਹ ਸਾਨੂੰ ਕੀ ਪੁੱਛਣਾ, ਇਹ ਮਸਾਂ ਤੈਨੂੰ ਪੁੱਛ ਲੈ, ਜਿੰਨਾ ਦਿਲ ਕਰਦੇ ਲੈ ਲੋ ਜਾ। ਅੱਛਾ। ਬਾਬੇ ਮਸਾਂ ਤੇ 21 ਖੂਹ ਤੇ ਡੇਰਾ ਜੀ ਨਾ, ਇੱਥੇ ਤੇ ਇੱਥੇ। ਉਹਦੇ ਵੱਲ ਗਏ ਤੇ ਹੋ ਸਕਿਆ, ਉੱਥੇ ਕੀ ਲੈਣ ਗਿਆ, ਉਹਨਾਂ ਦਾ ਕੀ ਇੱਥੇ ਹੈ, ਉਹਨਾਂ ਦਾ ਕੀ। ਅੱਜ ਵੀ ਇਹ ਸਾਡੀ, ਇਹ ਪੇਪਰ ਸ਼ਿਪਰ ਸਭ ਕੁਝ ਰੋਕ, ਤੇ ਕੱਲ ਵੀ ਇਹ ਸਾਡੇ ਹੀ ਨੇ। ਅੱਛਾ।
ਚਲੋ ਉਹਨਾਂ ਆਖਿਆ ਜਿੰਨਾ ਤੈਨੂੰ ਚਾਹੀਦਾ ਹੋਰ ਕਿਸੇ ਨੂੰ ਨਾ ਪੁੱਛੀ, ਤਰਹਾਨ ਵੱਡੇ ਲਿਆ ਕੇ ਤੇ ਲਾ ਕੇ ਤੇ ਲੈ ਜਾ ਜੇ। ਉਦੋਂ ਇਹ ਹੀ ਹੁੰਦੇ ਹਨ ਗੱਡੇ। ਅੱਛਾ। ਆਈਏ ਸਮਝ, ਲੈਣ ਦਾ ਸਾਨੂੰ ਜਿੰਨੀ ਲੋੜ ਸੀ ਲੈਣ ਦਾ, ਤੇ ਉਹਨਾਂ ਬਾਬਿਆਂ ਉਹ ਗੱਲ ਜਿਹੜੀ ਸੀ ਨਾ ਦੇਲੇ 'ਚ ਪਾ ਲਈ। ਅੱਛਾ, ਉਹ ਬਾਬੇ ਨੇ ਇਹਨੇ ਕਿਹਾ ਕਿ ਸਾਡੀ ਹੀ ਹੈ, ਸਾਡੀ। ਉਹ ਫਿਰ ਜਿਹੜਾ ਬਾਬਾ ਸੀ ਨਾ ਨਿੱਕਾ ਦੇਵੀ ਦਿੱਤਾ, ਉਹ ਚੌੜਾ ਚਾੜਾ ਸੀ, ਅਜੇ ਵੀ ਸ਼ਰਾਬ ਪੀਂਦਾ ਸੀ। ਅੱਛਾ। ਉਹ ਫਿਰ ਕਿਵੇਂ 300 ਦੀ ਬੁੱਢੀ ਲਿਆਂਦੀ। ਅੱਛਾ, ਮੁੱਲ ਲਿਆਂਦੀ 300 ਦੀ ਬੁੱਢੀ ਲਿਆ ਕੇ ਤੇ ਆਪਣਾ ਚਲੋ ਵਸਣ ਠੰਡਾ ਪੈ ਅੱਲਾ ਕਰਮ ਕੀਤਾ। ਅੱਛਾ। ਉਹ ਬਾਬੇ ਤੇ ਮਰ ਮੁਰ ਗਿਆ। ਸੁਣੀਏ ਗੱਲ, ਉਹਦੇ ਵਿੱਚੋਂ ਬਾਬੇ ਦੇ ਜਿਉਂਦੇ ਇੱਕ ਮੁੰਡਾ ਹੋਇਆ। ਅੱਛਾ, ਮੁੰਡਾ ਹੋਇਆ। ਹਾਂ, ਉਹਦਾ ਨਾਂ ਸੀ ਮੁੰਡੇ ਦਾ ਪਹਿਲਾਂ ਬਲਕਾਰੀ। ਅੱਛਾ, ਬਲਕਾਰੀ ਸਿੰਘ ਹੈ। ਫਿਰ ਉਹਦਾ ਨਾਂ ਤੇ ਉਹਨੇ ਮੁਹੰਮਦ ਯਾਰ। ਅੱਛਾ, ਮੁਹੰਮਦ ਮਾਲਕ ਫੌਤ ਹੋ ਗਿਆ, ਮੇਰੇ ਨਾਲੋਂ ਛੋਟਾ ਸੀ। ਅੱਛਾ। ਹਾਂ, ਇਹ ਕੁਦਰਤ ਦੇ ਕੰਮ ਨੇ। ਉਹ ਫੌਤ ਹੋ ਗਿਆ, ਇਹ ਬਾਬੇ ਦੋਵੇਂ ਫੌਤ ਹੋ ਗਏ, ਉਹ ਬੀਬੀ ਵੀ ਫੌਤ ਹੋ ਗਈ। ਅੱਛਾ। ਇਹ ਫਿਰ ਜਿਹੜਾ ਸੀ ਨਾ ਮੁਸਲਮਾਨ ਹੋ ਗਿਆ ਸੀ ਜਦੋਂ ਸਿੱਖ ਗਏ ਨੇ। ਅੱਛਾ। ਉਹ ਜਿਹੜਾ ਸੀ ਨਾ ਮੁਹੰਮਦ ਮਾਲਕ, ਉਹ ਮੁਸਲਮਾਨ, ਉਹਦੀ ਵੀ 40 ਕਿੱਲੇ ਜ਼ਮੀਨ ਸੀ। ਅੱਛਾ। ਉਹ ਵੀ ਮੁਸਲਮਾਨ ਹੋ ਗਿਆ। ਉਹਦੇ ਵਿੱਚੋਂ ਫਿਰ ਉਸ ਜਦੋਂ ਮੁਸਲਮਾਨ ਹੋ ਗਏ ਨੇ ਨਾ, ਜਿਉਂ ਬੱਚੇ ਜੰਮੇ ਨੇ, 4 ਪੁੱਤਰ ਨੇ ਤੁਹਾਡੇ ਵਾਂਗੂ ਸ਼ੇਰਾਂ ਵਾਂਗੂ। ਅੱਛਾ। ਕੋਈ ਵਕੀਲ ਹੈ ਮੁਹੰਮਦ ਮਾਲਕ ਦੇ। ਵਾਹ ਜੀ ਵਾਹ। ਕੋਈ ਵਕੀਲ ਹੈ, ਕੋਈ ਡਾਕਟਰ ਹੈ। ਵਾਹ। ਇੱਕ ਜਿਹੜਾ ਇੱਥੇ ਗੁਜਰਾਂ ਦੇ ਵਿੱਚ ਉਹਦੀਆਂ ਟਰਾਲੀਆਂ ਟਰੈਕਟਰ ਬੇਬਾਰ ਮਿੱਟੀ ਦਾ ਕੰਮ ਕਰਦਾ। ਵਾਹ ਜੀ ਵਾਹ। ਅੱਛਾ ਬਾਬਾ ਜੀ, ਖੂਹਾਂ ਦੀ ਵਾਹੀ ਹੁੰਦੀ ਸੀ ਕਿ ਨਹਿਰੀ ਪਾਣੀ ਤੇ ਤੁਸੀਂ ਦੱਸਿਆ ਨਹੀਂ ਸੀ ਲੱਗਦਾ, ਕਿ ਕਿਵੇਂ ਪਾਣੀ ਲਾਉਂਦੇ ਸੀ? ਖੂਹਾਂ ਦੀ। ਕੋਈ ਨਾਂ ਯਾਦ ਨੇ, ਕਿਹੜੇ ਕਿਹੜੇ ਨਾਂ ਦੇ ਖੂਹ ਵੱਜਦੇ ਸੀ? ਬੜੇ ਨਾਂ ਦੇ ਯਾਦ ਨੇ, ਦੱਸੋ। ਪਹਿਲਾਂ ਤੇ ਜਲਾਲ ਦੇ ਮੋਢੇ ਨੇ ਖੂਹ ਇੱਕ ਬਾਬਿਆਂ ਵਾਲਾ ਨੂੰ ਆਂਦੇ ਹਨ। ਅੱਛਾ। ਉੱਥੋਂ ਤੱਕ ਜ਼ਮੀਨ ਜੋ ਉਸ ਪਾਸੇ ਵੱਧਦੀ ਸੀ। ਆਈਏ ਸਮਝ। ਫਿਰ ਉਦੋਂ ਅੰਦਰ ਅਗਲੇ ਵਾਲਾ ਆ ਜਾਓ ਤੇ ਕਸ਼ਾਲੀ ਵਾਲਾ ਖੂਹ ਹੈ। ਅੱਛਾ। ਫਿਰ ਉਦੋਂ ਅੰਦਰ ਆ ਜਾਓ ਤੇ ਸੁਨਿਆਰਿਆਂ ਵਾਲਾ ਖੂਹ ਹੈ। ਅੱਛਾ। ਆਈ ਨਾ ਸਮਝ। ਉਦੋਂ ਆ ਜਾਓ ਤੇ ਵੱਡਾ ਖੂਹ ਹੈ। ਅੱਛਾ। ਉਦੋਂ ਫਿਰ ਆ ਜਾਓ ਤੇ ਫਿਰ ਨਵਾਂ ਹੈ। ਸਹੀ। ਨਵੇਂ ਤੋਂ ਟੁਰ ਕੇ ਤੇ ਫਿਰ ਇੱਕ ਟਾਹਲੀ ਵਾਲਾ ਖੂਹ ਹੈ। ਵਾਹ। ਉਹ ਛੱਡ ਕੇ ਤੇ ਪਿੰਡ ਵੜ ਜਾਈਦਾ। ਵਾਹ ਜੀ ਵਾਹ। ਪਿੰਡ ਦੇ ਵਿੱਚ ਵੀ ਪਾਣੀ ਪੀਣ ਵਾਲੀ ਖੂਹੀ ਸੀ? ਪਿੰਡ ਦੇ ਵਿੱਚ 3 ਖੂਹੀਆਂ ਹਨ। ਅੱਛਾ, 3 ਕਿੱਥੇ ਕਿੱਥੇ? ਇੱਕ ਤੇ ਸੀ ਸਾਡੇ ਗੁਆਂਢ ਸਨ ਹਿੰਦੂ। ਅੱਛਾ। ਉਹਨਾਂ ਦੇ ਵਿਹੜ ਦੇ ਵਿੱਚ, ਘਰ ਦੇ ਵਿੱਚ ਖੂਹੀ ਸੀ। ਤੁਹਾਡੇ ਗੁਆਂਢ ਜਿਹੜਾ ਹਿੰਦੂ ਰਹਿੰਦਾ ਸੀ, ਉਹਦਾ ਕੀ ਨਾਂ ਸੀ? ਉਹਦਾ ਨਾਂ ਸਾਡੇ ਗੁਆਂਢ ਜਿਹੜੇ ਦੀਵਾਨ ਤੇ ਗਿਆਨ। ਅੱਛਾ, ਦੀਵਾਨ ਤੇ ਗਿਆਨ। ਅੱਛਾ। ਆਈ ਨਾ ਸਮਝ। ਹਾਂ, ਇੱਕ ਫਕੀਰ ਚੰਦ ਸੀ। ਅੱਛਾ। ਇਹ 3 ਘਰ ਸਨ ਸਾਡੇ ਗੁਆਂਢ। ਵਾਹ ਜੀ ਵਾਹ। ਆਈ ਨਾ। ਅਸੀਂ ਇੱਕ ਦਿਨ ਛੋਟੀ ਉਮਰੇ ਬੱਕਰੀਆਂ ਰੱਖੀਆਂ ਹੁੰਦੀਆਂ ਹਨ, 1-2। ਤੇ ਉਹ ਇੱਕ, ਉਹਦਾ ਨਾਂ ਸੀ, ਮਾਈ ਦਾ ਨਾਂ ਕਿਸਰ ਕੌਰ। ਅੱਛਾ। ਉਹ ਕੋਠੇ ਤੇ ਚੜੀ ਤੇ ਮੇਰੀ ਦਾਦੀ ਨੂੰ ਆਵਾਜ਼ਾਂ ਮਾਰੇ, ਨੀ ਬੇਬੇ ਰੇਸ਼ਮੇ, ਇਹ ਮੁੰਡਿਆਂ ਨੂੰ ਆਖ ਤਰੇਕ ਲਾ, ਖੰਡੋਂ ਨਸੂ ਚਾੜਿਆ ਤੇ ਛਾਂ ਵੇੜੇ ਚ ਹੁੰਦੀ ਏ। ਅੱਛਾ। ਅਸੀਂ ਗਏ ਤਰੇਕ ਲਾਣ, ਦੋਵੇਂ ਭਰਾ, ਮੈਂ ਤੇ ਮੇਰੇ ਤੋਂ ਛੋਟਾ। ਅੱਛਾ। ਆ ਜਾ ਕੇ ਜੁੱਤੀਆਂ ਲਾ ਦਿੱਤੀਆਂ ਚੌਂਤਰੇ ਚ ਤਰੇਕ ਸੀ। ਅੱਛਾ। ਉਹ ਜੁੱਤੀਆਂ ਲਾ ਕੇ ਉੱਤੇ ਚੜ ਗਿਆ। ਮਾਈ ਅੰਦਰ ਪੋਚਾ ਵੀ ਫੇਰਦੀ। ਉਹ ਜਿਹੜੇ ਬੰਨੇ ਨਿਕਲੀ ਨਾ ਤੇ ਤਰੇਕਾਂ ਲਾ ਲਈ ਤੇ ਆਂਦੀ, ਆ ਹਾਏ ਵੇ ਮੁੰਡਿਓ ਵੇ, ਰੇਸ਼ਮ ਦੇ ਪੋਤਰੇ ਵੇ, ਤੁਸਾਂ ਕੀ ਕੀਤਾ ਵੇ ਮੇਰੇ ਨਾਲ ਵੇ, ਮੇਰਾ ਚੌਂਤਰਾ ਪੁੱਟ ਛੜਿਆ ਤੁਸਾਂ। ਹਾਂ। ਉਹ ਫਿਰ ਕੋਠੇ ਤੇ ਚੜ ਗਈ। ਅੱਛਾ। ਕੋਠੇ ਤੇ ਚੜ ਕੇ ਜਿਵੇਂ ਸਾਡੀ ਦਾਦੀ ਨੂੰ ਆਖਿਆ, ਉਹਨਾਂ ਤਰੇਕ ਲਾ ਖੜ। ਉਸੇ ਤਰ੍ਹਾਂ ਆਖਣੀ, ਨਹੀਂ ਬੇਬੇ ਰੇਸ਼ਮੇ, ਤੇਰੇ ਪੋਤਰੇ ਮੇਰਾ ਚੌਂਤਰਾ ਪਿੰਡ ਛੜਿਆ ਹੀ ਫੜ ਕੇ। ਉਸ ਅੱਗੇ ਐਵੇਂ ਭੇਡ ਆਨੀ ਹੈ, ਮੈਂ ਆਉਣੀ ਆ ਤੇ ਪੋਚਾ ਫੇਰ ਦੇਣੀ ਆ ਤੈਨੂੰ। ਅੱਛਾ। ਵਾਹ ਜੀ ਵਾਹ। ਅੱਛਾ ਬਾਬਾ, ਪਿਆਰ ਮੁਹੱਬਤ ਸੀ ਬੜਾ ਅੱਗੇ। ਅੱਛਾ ਬਾਬਾ ਜੀ, ਕੋਈ ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਮੇਲੇ 2-3 ਲੱਗਦੇ ਹਨ। ਅੱਛਾ। ਕਿਹੜੇ ਕਿਹੜੇ ਨਾਂ ਦਾ? ਇੱਕ ਤੇ ਸਾਡੇ ਸਾਹਮਣੇ ਮੇਲਾ ਲੱਗਦਾ ਸੀ, ਸਾਡੇ ਘਰਾਂ ਦੇ ਸਾਹਮਣੇ। ਅੱਛਾ। ਉਹ ਉਂਝ ਮਠਮਾਂ ਦੇ ਹਨ। ਅੱਛਾ। ਐ ਸਨ ਫਕੀਰ, 12 ਕਿੱਲੇ ਜ਼ਮੀਨ ਸੀ ਉਹ ਡੇਰੇ ਦੇ ਨਾਂ। ਉਹਨੂੰ ਆਂਦੇ ਸ਼ਮੰਨਾ ਸ਼ਾਹ ਵਲੀ। ਅੱਛਾ। ਆਈ ਨਾ ਸਮਝ। ਚਲੋ ਲੋਕ ਫਿਰ ਅਸੀਂ ਵੀ ਕਰਨੇ, ਹੁਣ ਵੀ ਕਰਨੇ ਆ। ਅੱਛਾ। ਦੁਆ ਮੰਗਣੀ ਚਾਹੀਦੀ ਹੈ। ਹਾਂਜੀ। ਕੁਝ ਮੰਗਣਾ ਚਾਹੀਦਾ, ਪਰ ਤੁਹਾਡੀ ਰੱਬ ਸੁਣਦਾ, ਉਹਦੇ ਅੱਗੇ ਦੁਆ ਕਰੋ, ਮੈਨੂੰ ਆ ਤਕਲੀਫ। ਹਾਂ। ਉਹ ਇੱਕ ਸੀ ਸ਼ਹੀਦ ਪਾਕ। ਅੱਛਾ। ਇੱਕ ਸੀ ਤਖਰ ਸ਼ਾਹੀ। ਅੱਛਾ। 3 ਮੇਲੇ ਲੱਗਦੇ ਹਨ ਟਿੱਕੇ ਹਾੜੇ। ਵਾਹ ਜੀ ਵਾਹ। ਸਿੱਖ ਵੀ ਮਨਾਉਂਦੇ ਸੀ ਮੇਲਾ? ਸਿੱਖ ਵੀ ਮਨਾਉਂਦੇ ਹਨ। ਕਬੱਡੀ ਸ਼ਬੱਡੀ, ਘੋਲ ਹੁੰਦੇ ਸੀ? ਕਬੱਡੀ ਬੜੀ ਹੋਣੀ, ਘੋਲ ਬੜਾ ਹੋਣਾ, ਤੇ ਬੜੇ ਇਤਫਾਕ ਨਾਲ ਹੋਣੀ। ਤੁਹਾਡੇ ਪਿੰਡ ਦਾ ਕੋਈ ਪਹਿਲਵਾਨ ਵੀ ਹੋਇਆ ਉਸ ਵੇਲੇ? ਸਾਡੇ ਪਿੰਡ ਦਾ ਪਹਿਲਵਾਨ ਸੀ ਮੇਰਾ ਆਪਣਾ ਚਾਚਾ ਸੀ। ਕੀ ਨਾਂ ਸੀ ਉਹਦਾ? ਨੈਤ। ਅੱਛਾ, ਨੈਤ ਪਹਿਲਵਾਨ 8-10 ਪਿੰਡਾਂ ਦੇ ਵਿੱਚ। ਤੇ ਫਿਰ ਪਤਾ ਹੀ ਕੀ ਹੈ, ਅੱਜ ਲੋਕ ਬੜੀਆਂ ਬਹਾਦਰੀਆਂ ਕਰਦੇ ਨੇ, ਉਹ ਸਾਰੇ ਪਿੰਡ ਨੇ ਪਾਲੇ ਆ। ਉਹ ਵਾਲਾ ਪਹਿਲਵਾਨ ਜਿੱਥੋਂ ਕੋ ਆਇਆ ਸੁਹਾਗਾ ਚੁੱਕਣ,
ਉਹ ਕਦੀ ਨਹੀਂ ਜਾਣ ਦਿੱਤਾ। ਵਾਹ ਜੀ ਵਾਹ। ਫਿਰ ਅਖੀਰ ਵਕਤ ਪਤਾ ਕੀ ਹੋਇਆ, ਇੱਕ ਕੁਐਂਕਿਆਂ ਤੋਂ ਮੁੰਡਾ ਉੱਠਿਆ, ਅੱਛਾ, ਉਹਨੂੰ 2 ਵਾਰੀ ਹਰਾਇਆ ਹਸੂ, ਉਹ ਚੜ੍ਹਦੀ ਮਾਲਿਸ਼ ਦੇ ਟਲ ਗਿਆ ਸੀ। ਅੱਛਾ, ਉਸ ਆਖਿਆ ਮੈਂ ਮਾਮੇ ਨੈਤ ਨਾਲ ਸੁਹਾਗਾ ਚੁੱਕਣਾ। ਅੱਛਾ, ਉਸ ਆਖਿਆ ਗੱਲ ਸੁਣੋ ਮੇਰੀ, ਬੰਦਿਓ ਰੱਬ ਦਿਓ, ਮੈਂ ਅੱਜ ਤੋਂ ਕੱਲ ਤੁਹਾਡਾ ਨਾ ਪਿੰਡ ਦਾ ਨਾਵਾਂ ਨਹੀਂ ਗਵਾਇਆ। 7 ਧੀਆਂ ਤੇ 2 ਪੁੱਤਰ ਨੇ ਮੇਰੇ। ਅੱਛਾ, ਤੇ ਹੁਣ ਇੰਜ ਕੰਮ ਕਰੋ, ਹੋਰ ਕੋਈ ਪਾਸਾ ਲੱਭੋ। ਅੱਛਾ, ਉਹ ਇੱਕ ਮੁੰਡਾ ਉੱਠਿਆ ਤੁਹਾਡੇ ਵਾਂਗੂ ਗੱਭਰੂ ਹੈ, ਸਾਡੇ ਅੱਗੇ 300 ਕਿੱਲੇ ਦਾ ਮਾਲਕ ਹੈ ਉਹ ਉੱਠਿਆ। ਉਸ ਆਖਿਆ ਗੱਲ ਸੁਣੋ ਮੇਰੀ ਭਲਵਾਨਾ, ਅੱਧੀ ਮਾਣੀ ਦਾਣੇ ਤੇਰੇ ਘਰ ਸੁਟਾਉਂਦੇ, ਅੱਛਾ, ਪੀਪਾ ਘਿਓ ਦਾ ਵੀ ਦਿਆਂਗੇ, ਆਈਏ ਝੋਟੀਆਂ 2 ਨੇ ਉਹ ਵੀ ਖੂਤੇ ਲੈ ਜਾਣਗੇ, ਤੈਨੂੰ ਟੈਨਸ਼ਨ ਕੋਈ ਨਹੀਂ। ਅੱਛਾ, ਤੇ ਚੁੱਕੀ ਵੀ ਨਾ। ਉਹ ਆਖਿਆ ਯਾਰ ਆਹ ਕੋਈ ਗੱਲ ਕਰਦੇ, ਚੁੱਕੀ ਵੀ ਨਾ। ਆਈਏ ਫਿਰ ਤੇ ਪੈ ਗਿਆ ਫੱਡਾ। ਫਿਰ ਰੋਜੇ ਹਨ, ਉਹ ਰੋਜਾ ਕੋ ਨਹੀਂ ਰੱਖਿਆ। ਅੱਛਾ, ਉਹ ਫਿਰ ਆਪਣਾ ਨਾ ਮਿਹਨਤ ਕਰਦਾ ਰਿਹਾ ਤੇ ਘਿਓ ਖਾਂਦਾ ਰਿਹਾ। ਉਹਦਾ ਕੰਮ ਸੀ ਸ਼ੇਰ ਘਿਓ ਵੀ ਖਾਈ ਜਾਣਾ, 2 ਕਿਲੋ ਸ਼ੇਰ ਗੋਸ਼ਤ ਵੀ ਖਾਈ ਜਾਣਾ, 2 ਰੋਟੀਆਂ ਵੀ ਖਾਈ ਜਾਣੀਆਂ, 2 ਕਿਲੋ ਘਿਓ ਵੀ ਪੀ ਛੱਡਣਾ। ਬੜੀ ਖੁਰਾਕ ਇੱਕ ਥਾਂ ਬੈਠਿਆ। ਵਾਹ ਜੀ ਵਾਹ। ਤੇ ਆਖਣਾ ਮੇਰੀ ਕੋਠੇ ਤੇ ਮੰਜੀ ਜਾਇਆ ਜੀ, ਕਿਸੇ ਨੂੰ ਸ਼ੱਕ ਨਾ ਰਵੇ, ਐਡਾ ਕੁ ਜਾਣਾ ਸੀ। ਤੇ ਜਿਹੜੇ ਜਵਾਨ ਦੀ ਧੌਣ ਤੇ ਜਾ ਕੇ ਅਸੀਂ ਕਦੇ ਹੱਥ ਧਰ ਲੈਣਾ ਨਾ, ਉਹ ਫਿਰ ਕਿੱਥੇ ਜਾਣਾ। ਅਸਾਂ ਅੱਜ ਤੱਕ ਮਿੱਟੀ ਨਹੀਂ ਲੱਗਦੀ ਉਹਨੂੰ ਵੇਖੀ। ਅੱਛਾ, ਵਾਹ ਜੀ ਵਾਹ। ਇਹਦਾ ਮਤਲਬ ਵਾਵਾ ਭਲਵਾਨ ਸੀ। ਭਲਵਾਨ ਸੀਗੇ। ਸਿੱਖਾਂ ਦਾ ਕੋਈ ਨਹੀਂ ਸੀ ਹੋਇਆ? ਨਹੀਂ, ਸਿੱਖਾਂ ਦਾ ਕੋਈ ਨਹੀਂ ਸੀ। ਹਿੰਦੂਆਂ ਦਾ ਵੀ ਨਹੀਂ? ਚੋਰਾਂ ਵਾਲੀ ਸੀ। ਚੋਰਾਂ ਵਾਲੀ ਸੀ? ਚੋਰਾਂ ਵਾਲੀ ਸੀ। ਉਹ ਕਿਹੜਾ ਭਲਵਾਨ? ਇੱਕ ਚੂੜ ਸੀ। ਅੱਛਾ, ਚੂੜ। ਇੱਕ ਸ਼ਾਨਾ ਸੀ ਮੁਸਲਮਾਨ। ਅੱਛਾ, ਆਈਏ ਸ਼ਾਹ ਮੁਹੰਮਦ ਦਾ ਨਾਂ ਸੀ, ਸ਼ਾਨਾ ਆਂਦੇ ਆ। ਅੱਛਾ ਅੱਛਾ ਅੱਛਾ। ਇੱਕ ਨਿੱਕੀ ਬਣਾਈ ਦਾ ਜੱਲਾ ਮੜਾਸ ਸੀ। ਵਾਹ। ਜਲਾਲ ਮੜਾਸ। ਇਹ ਹੋਏ ਨੇ ਭਲਵਾਨ, ਪਰ ਸਾਡੇ ਚਾਚੇ ਨੂੰ ਸਭ ਥੱਲੇ ਹੀ ਹਨ। ਸਾਡਾ ਚਾਚਾ ਘੁਲਦਾ ਨਹੀਂ ਸੀ। ਵਾਹ ਜੀ। ਭਾਰ ਚੁੱਕਣਾ ਤੇ ਸੁਹਾਗਾ ਚੁੱਕਣਾ, ਭਾਵੇਂ 3 ਸੁਹਾਗੇ 4 ਬਣਦੇ। ਵਾਹ ਜੀ ਵਾਹ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਲਹਿਦਾ ਵੰਡ ਹੋ ਗਈ, ਉਸ ਵੇਲੇ ਕਿੱਦਾਂ ਤੁਹਾਡੇ ਪਿੰਡ ਵਾਲਿਆਂ ਸਿੱਖਾਂ ਹਿੰਦੂਆਂ ਨੂੰ ਪਤਾ ਲੱਗਿਆ? ਕਿੱਦਾਂ ਉੱਥੋਂ ਗਏ? ਕੋਈ ਹਮਲਾ ਹੋਇਆ? ਉਹਦੇ ਬਾਰੇ ਦੱਸੋ। ਇੱਕ ਵਸਾਵੇ ਸ਼ਾਹ ਖੱਤਰੀ ਸੀ, ਘੋੜੇ ਰੱਖੇ ਹਨ ਉਸ। ਅੱਛਾ। ਇਸ ਤਰ੍ਹਾਂ ਦਬੇਲੇ 'ਚ ਬੱਧੇ ਹੁੰਦੇ ਹਨ, ਸ਼ੌਂਕ ਨਾਲ ਹੀ ਰੋਕ ਰੱਖਦੇ ਹਨ, ਕਦੋਂ ਲੋਕ ਉੱਤੇ ਚੜਦੇ ਹਨ। ਹਾਂਜੀ। ਤੇ ਉਹ ਨਾ ਰਾਤ ਨੂੰ ਉਦੋਂ ਉਹ ਰੇਡੀਓ ਰੱਖਿਆ ਸੀ। ਅੱਛਾ। ਉਹ ਤਾਂ ਜਦੋਂ ਜੰਮੂ ਵੱਲ ਛੇੜ ਛਿੜੀ ਹੈ ਨਾ, ਹਾਂਜੀ, ਉਦੋਂ ਰਾਤ ਨੂੰ ਉਹ ਬੋਲਿਆ। ਕੋਠੇ ਤੇ ਉਹ ਬੈਠਾ। ਅੱਛਾ। ਕੋਠੇ ਤੇ ਸੁਣ ਲਿਆ, ਉਹ ਫੜ ਲਿਆ ਉਹ ਬੁੱਢਿਆ ਮੇਰਾ ਦਿੱਤੇ ਨੂੰ। ਅੱਛਾ। ਆਈ ਨਾ ਸਮਝ? ਉਹ ਫੜ ਲਿਆ ਉਹ ਫਲਾਣੇ ਨੂੰ। ਉਹ ਬੰਦਾ ਗਿਆ ਸਾਬਤ, ਉਸੇ ਰਾਤੀ ਉਹ ਟੁਰ ਗਿਆ ਸੀ ਬਣ ਕੇ। ਉਹਨੇ ਸੁਣ ਕੇ ਦੱਸਿਆ ਨਹੀਂ ਪਿੰਡ ਦੇ ਵਿੱਚ? ਦੱਸ ਗਿਆ ਕਿ ਸਾਰਾ ਦੱਸਿਆ। ਫਿਰ ਲੋਕਾਂ ਨੂੰ ਹਫੜੀ ਦਫੜੀ ਪੈ ਗਈ ਆਪਣੀ। ਅੱਛਾ। ਫਿਰ ਪੈਂਦੇ ਹਨ ਲੋਕ, ਸਾਰਿਆਂ ਨੂੰ ਇੱਧਰ ਹੀ ਧੁੰਮ ਗਈ ਗੱਲ। ਉਹ ਨੰਗ ਆ ਗਿਆ, ਉਹ ਸਿੱਖ ਆ ਗਿਆ, ਉਹ ਨੰਗ ਆ ਗਿਆ। ਤੁਹਾਡੇ ਪਿੰਡ ਦੇ ਵਿੱਚ ਹਮਲਾ ਕਿਸ ਵੇਲੇ ਹੋਇਆ ਸੀ? ਇਹ ਹਮਲਾ ਹੋਇਆ ਸੀ 9 ਵਜੇ ਸਵੇਰੇ। ਸਵੇਰੇ। ਅੱਛਾ। ਈਦ ਵਾਲਾ ਦਿਨ ਸੀ। ਈਦ ਵਾਲਾ ਦਿਨ? ਨਿੱਕੀ ਈਦ ਵਾਲੇ ਦਿਨ ਦੀ ਗੱਲ ਹੈ। ਅੱਛਾ। ਹਾਂ। ਤੁਸੀਂ ਉਸ ਵੇਲੇ ਕਿੱਥੇ ਸੀ? ਉਸ ਵੇਲੇ ਮੈਂ ਨਾ ਪੂਰੀ ਉਮਰ ਸੀ ਤੇ ਪੜਦੇ ਪੜਦੇ ਆ। ਮੈਂ ਇੱਕ ਕੁਕੜੀ ਫੜੀ ਹੈ। ਆਈ ਬੀਬੀਆਂ ਨੂੰ ਕੋਈ ਨਹੀਂ ਪਤਾ, ਉਹਨਾਂ ਕੱਪੜੇ ਭੇਵੇਂ ਹਨ, ਕਲਰ ਸ਼ਲਰ ਪਾ ਕੇ ਧੋਂਦੀਆਂ ਹਨ ਉਦੋਂ ਬੀਬੀਆਂ। ਅੱਛਾ। ਮੈਨੂੰ ਉਹ ਕੁਕੜੀ ਫੜਕਾਈ ਹਨ। ਆਈਏ ਸਮਝ? ਅੱਗੋਂ ਇੱਕ ਮੁੰਡਾ ਮਿਲਿਆ, ਖੱਤਰੀਆਂ ਦਾ ਸੀ ਉਹ ਵੀ। ਉਹਨੂੰ ਆਂਦੇ ਹਨ ਅਸੀਂ ਚਿੰਮੂ ਝੱਲਾ। ਆਈਏ ਸਮਝ? ਉਹ ਕੀ ਕੰਮ ਕੀਤਾ ਨਾ, ਉਹਦਾ ਕਿਹਾ ਇਹ ਕੀ ਆ, ਇਹ ਕੀ ਆ? ਮੈਂ ਕਿਹਾ ਕੁਕੜੀ ਹੈ। ਕਿੱਥੇ ਲੱਗੀ? ਮੈਂ ਕਿਹਾ ਮੈਰੇ ਵਾਲੇ ਖੂਤੇ ਚੱਲੇ ਆ, ਉੱਥੇ ਕੱਪੜੇ ਧੋਣ। ਉਹਦਾ ਕਿਹਾ ਹਾਂ ਹਮਾਰਾ। ਉਹ ਫੜੀ ਤੇ ਉਹ ਛੱਡ ਦਿੱਤੀ। ਅੱਛਾ। ਛੱਡ ਦਿੱਤੀ ਕੁਕੜੀ। ਉਹ ਫਿਰ ਮੈਨੂੰ ਲੱਗੇ ਭੱਜਣ ਵੀ, ਮਗਰ ਮੇਰੀਆਂ ਭੈਣਾਂ ਵੀ ਮੈਨੂੰ ਗਾਲਾਂ ਕੱਢਣ ਆਇਆ, ਤੂੰ ਇਹਨੂੰ ਚਵਲ ਜਿਹਾ ਨੂੰ ਕੱਢ ਦਿੱਤੀ ਫੜਕਾਈ। ਅੱਛਾ। ਹਾਂ। ਉਹ ਭੱਜ ਭੁੱਜ ਕੇ ਅੱਗੋਂ ਵੜ ਵੜ ਕੇ ਫੜ ਲਈ। ਅਸੀਂ ਕੱਪੜੇ ਧੋਣ ਟੁਰ ਗਏ ਤੇ ਕੱਪੜੇ ਧੋ ਕੇ ਆਏ ਨਾ, ਉਹਨਾਂ ਨੂੰ ਮਚ ਗਏ ਅਸੀਂ ਕੰਮ। ਕਿਹੜੇ ਕਿਹੜੇ ਪਿੰਡਾਂ ਦੀ ਇਮਾਮ ਸੀ ਆਈ ਉਸ ਵੇਲੇ? ਇਹ ਉਸ ਵੇਲੇ ਨਾ ਇਹ ਚੋਰਾਂ ਵਾਲੀ ਦੇ ਸਿੱਖ, ਬਾਗੜੀਆਂ ਪਿੰਡ ਸਿੱਖਾਂ ਦਾ ਸੀ। ਆਈਏ ਸਮਝ? ਇਹ 2 ਪਿੰਡ ਇਹ ਸਨ। ਆਈਏ ਸਮਝ? ਇੱਧਰੋਂ ਨੱਤਾਂ ਦਾ ਪਿੰਡ ਜਿਹੜਾ ਸੀ ਇਹ ਸਿੱਖਾਂ ਦਾ ਸੀ। ਇਹ ਉੱਜੜ ਕੇ ਕੀ ਤੁਹਾਡੇ ਪਿੰਡ ਵੱਲ ਆਏ? ਸਾਡੇ ਪਿੰਡ ਵੱਲ ਆਏ ਹਨ। ਅੱਛਾ। ਫਿਰ ਪਨਾਹ ਲਈ ਬੰਦਿਆਂ ਦਿੱਤੀ ਹੈ ਪਨਾਹ ਤੁਹਾਡੇ ਪਿੰਡ ਵਾਲਿਆਂ ਨੇ? ਹਾਂ, ਦਿੱਤੀ ਹੈ ਪਨਾਹ। ਤੁਹਾਡੇ ਪਿੰਡ ਦੇ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਇਹਨਾਂ ਨਾਲ ਤਾਵਨ ਕੀਤਾ ਸੀ? ਤਾਵਨ ਕੀਤਾ। ਕੋਈ ਮਾਰਿਆ ਵੱਢਿਆ? ਉਹਨਾਂ ਅੰਜ ਵੀ ਨਹੀਂ ਕੀਤਾ। ਉਹਨਾਂ ਆਖਿਆ ਪਹਿਲਾਂ ਸਾਨੂੰ ਮਾਰੋ ਤੇ ਫਿਰ ਇਹ ਨਾਲ ਹੋ ਗਿਆ ਜੇ ਸਾਡੇ ਕੋਲ ਪਨਾਹ ਲੈ ਕੇ ਆਏ ਨੇ। ਅੱਛਾ। ਕਿੰਨੇ ਦਿਨ ਰਹੇ ਫਿਰ ਉੱਥੇ? ਉਹ ਫਿਰ 2-3 ਦਿਨ ਰਹੇ ਸਨ। ਅੱਛਾ। ਫਿਰ ਉਹ ਆਪਣੀ ਮਰਜ਼ੀ ਨਾਲ ਰਾਤੋਂ ਰਾਤ ਨਿਕਲ ਪੁਗਲ ਗਏ ਹਨ।
ਤੁਹਾਡੇ ਪਿੰਡ ਦਾ ਕੋਈ ਸਿੱਖ ਹਿੰਦੂ ਮਰਿਆ ਤਾਂ ਨਹੀਂ ਸੀ ਪਿੰਡ ਦੇ ਵਿੱਚ? ਨਾ ਬਾਈ ਨਾ, ਇਹ ਸਲੂਕ ਦੀ ਗੱਲ ਵੇਖ ਲੈ, ਕੋਈ ਨਹੀਂ ਸੀ ਮੋਇਆ। ਸਾਰਿਆਂ ਨੂੰ ਸਹੀ ਸਲਾਮਤ ਪਹੁੰਚਾਇਆ? ਸਹੀ ਸਲਾਮਤ। ਜਿਹੜੇ ਉੱਥੇ ਰਹਿ ਗਏ ਸੀ ਉਹ ਆਪਣੀ ਮਰਜ਼ੀ ਨਾਲ ਰਹੇ ਸੀ ਕਿ ਧੱਕੇ ਨਾਲ ਰੱਖੇ? ਨਹੀਂ, ਉਹ ਆਪਣੀ ਮਰਜ਼ੀ ਨਾਲ ਰਹਿ ਕੇ ਮੁਸਲਮਾਨ ਹੋਏ। ਅੱਛਾ, ਆਪਣੀ ਮਰਜ਼ੀ ਨਾਲ। ਕਿੰਨੇ ਘਰ ਰਹੇ ਸਨ? 2 ਹੀ ਘਰ ਸਨ ਸਿੱਖਾਂ ਦੇ? 40 ਕਿੱਲਿਆਂ ਦਾ ਇੱਕ ਮਾਲਕ, 40 ਦਾ ਇੱਕ ਸੀ। ਅੱਛਾ। ਹਾਂ, ਅੱਗੋਂ ਵੇਖਣਾ ਆ ਹੁਣ ਮੇਰੀ ਇੰਨੀ ਉਮਰ ਹੋ ਗਈ, ਅੱਗੋਂ ਲੋਕਾਂ ਦੇ ਪੋਤਰੀਆਂ ਪੋਤਰੇ ਬੜੇ ਬੜੇ ਪੜ੍ਹ ਕੇ ਨੌਕਰੀਆਂ ਉੱਚੀਆਂ ਉੱਚੀਆਂ। ਜਿੱਦਣ ਉਹ ਗਏ ਨੇ, ਹਾਂ, ਤੁਹਾਡੇ ਜਿਹੜੇ ਕਲਾਸ ਫੈਲੋ ਮਿਲਦੇ ਸੀ ਤੁਹਾਨੂੰ ਸਕੂਲੇ, ਹਾਂ, ਉਹ ਮਿਲ ਕੇ ਗਏ? ਨਹੀਂ, ਅਫੜੀ ਤਫੜੀ ਇੰਨੀ ਪੈ ਗਈ। ਅੱਛਾ। ਹਾਂ, ਮਿਲ ਗਿਆ। ਉਹ ਤੇ ਸਾਡੇ ਨਾਲ ਬਾਲ ਹੀ ਮੇਰੇ ਵਾਂਗੂ। ਤੇ ਉਹਨਾਂ ਦੇ ਜਿਹੜੇ ਵੱਡੇ ਵਡੇਰੇ ਹਨ ਉਹ ਥਾਂ ਥਾਂ ਦਿਹਾੜੀ ਲੁੱਕੇ ਨੇ, ਅੱਗੋਂ ਲੈ ਕੇ ਨਿਕਲ ਗਏ ਨੇ। ਅੱਛਾ। ਹਾਂ, ਫੇਰ ਵੇਖ ਮੈਨੂੰ ਸਾਰਾ ਹੀ ਪਤਾ ਉਦੋਂ ਦਾ। ਸਾਡੇ ਕੋਲ ਇੱਕ ਮਾਛੀ ਸੀ ਗਣੀ, ਉਹ ਵੀ ਸੁਹਾਗਾ ਸ਼ੋਗਾ ਚੁੱਕਦਾ ਸੀ ਆਪਣੇ, ਮੁੱਛਾਂ ਮੱਛਾਂ ਰੱਖੀਆਂ, ਘੋੜਾ ਚੰਗਾ ਰੱਖਣਾ, ਉਂਗਰੀਆਂ ਵਾਲਾ। ਉਹ ਕਰਦਾ ਸੀ ਕੰਮ ਬੋਟ ਦਾ। ਆ ਜਿਹੜੇ ਕਿੱਕਰਾਂ ਦੇ ਸੱਕ ਨੇ, ਇਹ ਮੀਟਰਾਂ ਲਈ ਜਾ ਕੇ ਦਿੰਦਾ ਸੀ ਦੁਆਲਿਓਂ ਖਰੀਦ ਕੇ। ਆਈਏ ਸਮਝ? ਉਹਦੀ ਕੀ ਸ਼ਰਾਬ ਸ਼ੁਰੂ ਬਣਦੀ ਸੀ? ਸ਼ਰਾਬ ਬਣਦੀ ਸੀ, ਤੇ ਨਾਲੇ ਉਹ ਰੰਗ ਮੋਚੀ ਰੰਗਦੇ ਹਨ ਤੌੜੀਆਂ। ਅੱਛਾ। ਆਈਏ ਸਮਝ? ਫਿਰ ਪਤਾ ਕੀ ਹੋਇਆ, ਇੱਕ ਜਣਾ ਸੀ, ਉਹਨੂੰ ਆਂਦੇ ਹਨ ਮੁਨਸ਼ੀ ਡਾਕਦਾਰ, ਬੜਾ ਜਣਾ, ਕੌਡੀ ਛੋਡੀ ਖੇਡਦਾ। ਉਹ ਸਕਿਆ ਉਹ ਗਣੀ ਯਾਰ ਕੌਡੀ ਛੋਡੀ ਰਲ ਕੇ ਖੇਡਦੇ ਰਹੇ, ਤੇ ਮੈਨੂੰ ਇੰਝ ਕੰਮ ਕਰ, ਅੱਜ ਰਾਤ ਨੂੰ ਬੰਬਾਂ ਵਾਲੇ ਤੇ ਪਹੁੰਚਾ। ਅੱਛਾ। ਬੰਬਾਂ ਵਾਲੇ ਨੰਗਾ ਕੇ ਤੇ ਆ ਜਾ। ਉਹਦਾ ਕਿਹਾ ਚੰਗਾ। ਉਹਦਾ ਕਿਹਾ ਅੱਜ ਨਹੀਂ ਬਾਈ, ਪਾ ਕੇ ਰਾਤ। ਉਹ ਫਿਰ ਪਤਾ ਹੀ ਕੀਤਾ, ਅੱਗੇ ਬੜੇ ਬੜੇ ਜਣੇ ਹੁੰਦੇ ਹਨ, ਐਡੀ ਏਡੀ ਮੋਟੀ ਉਂਗਲ ਸੀ ਉਹਨਾਂ 3 ਬੰਦਿਆਂ ਦੀ, ਐਡੀ ਏਡੀ। ਉਹਨਾਂ ਨਾਲ ਕੀਤੀ ਗੱਲ, ਇਹਦੇ ਕੋਲ ਮਾਲ ਬੜਾ। ਅੱਛਾ। ਸੂਟ ਕੇ ਭਰਿਆ ਹੋਣਾ, ਤੇ ਐਂਆਂ ਹੀ ਨਾ ਤੁਸੀਂ ਚੱਲ ਕੇ ਅੱਗੇ ਵਿਆਹ ਜੇ। ਅੱਛਾ। ਤੇ ਮੈਂ ਇਹਨੂੰ ਲੈ ਕੇ ਆਉਣਾ ਵਾ, ਤੇ ਅੱਗੋਂ ਉੱਠ ਕੇ ਲੜਕਾ ਮਾਰ ਦਿਆ ਜੇ। ਆਈਏ ਮੈਂ ਘੋੜਾ ਲੈ ਕੇ ਤੁਰ ਜਾਂਗਾ, ਤੁਸੀਂ ਲੁੱਟ ਜੇ। ਉਹਦੇ ਕੋਲ ਇੱਕ ਕਿਰਪਾਨ ਵੀ ਹੈ ਸੀ, ਇੱਕ ਤਲਵਾਰ ਹੁੰਦੀ, ਇੱਕ ਕਿਰਪਾਨ ਹੁੰਦੀ। ਹਾਂਜੀ। ਉਹ ਜਿਹੜੇ ਇੰਝ ਹੀ ਹੋਇਆ ਪਿਆ, ਬੜਾ ਚੌੜਾ ਸੀ। ਭਾਡੇ ਵਾਲੇ ਜਾ ਕੇ ਅੱਗੋਂ ਲੰਘਣੇ, ਕੋਈ ਤੋਤੀ ਚੱਕ ਤੇ ਅੱਗੋਂ ਜਾਣਾ ਬੰਬਾਂ ਵਾਲੇ। ਅੱਛਾ। ਉਹ ਜਿਹੜੇ ਗਏ ਨਾ ਭਾਡਿਆਂ ਦੀ ਮੋੜ ਤੇ, ਅੱਗੇ 3 ਬੈਠੇ ਸਨ। ਅੱਛਾ। ਇਹਨਾਂ ਜਿਹੜੇ ਉੱਠ ਕੇ ਲਲਕਾ ਮਾਰਿਆ ਨਾ, ਉਸ ਥਾਪੜਾ ਮਾਰਿਆ ਮਗਰ ਬੈਠੇ। ਉਹ ਜਗ੍ਹਾ ਗਣੀ ਗੱਲ ਸੁਣ ਮੇਰੀ, ਮੈਨੂੰ ਲਾ ਹੜ ਥੱਲੇ, ਮੈਨੂੰ ਸਾਰਾ ਹੀ ਪਤਾ ਤੇਰਾ ਲੱਗ ਗਿਆ। ਆਈ ਸਮਝ? ਸਾਰਾ ਪਤਾ ਤੇਰਾ ਲੱਗ ਗਿਆ। ਉਸ ਵੇਲੇ ਕਿਉਂ ਕੀਤਾ? ਫਿਰ ਉੱਚਾ ਐਰਾ ਸੀ, ਐਰੇ ਤੇ ਬਹਿ ਕੇ ਧਰ ਕੇ ਦੋਵੇਂ ਪੱਬ, ਤੇ ਜਿਹੜੇ ਅਸੀਂ ਕਿਹਾ ਖਿੱਚੀ ਨਾ ਵਿੱਚੋਂ ਕਰ ਹੋਈ ਨਾ, ਉਹਦਾ ਕਹਿ ਲੈ ਜਣਿਓ ਮੈਂ ਤੇ ਮੁੱਕ ਗਿਆ, ਜਾਣਾ ਕੋਨੀ ਜੀ। ਇਹ ਵੀ ਨੱਸ ਗਿਆ। ਅੱਛਾ, ਭੱਜ ਗਿਆ ਸਨ? ਭੱਜ ਗਿਆ। ਉਹ ਮਰਿਆ ਤਾਂ ਨਹੀਂ ਸੀ? ਨਹੀਂ, ਉੱਥੋਂ ਟੁਰ ਗਿਆ ਸੀ ਤੇ ਪਿੱਛੇ ਟੁਰਿਆ ਸੀ ਘੋੜਿਆ। ਸਮਾਨ ਤਾਂ ਨਹੀਂ ਲੁੱਟਿਆ ਗਿਆ ਉਹਦਾ? ਨਹੀਂ। ਅੱਛਾ। ਅੱਗੇ ਦਾ ਫਿਰ ਪਤਾ ਨਹੀਂ ਹੁੰਦਾ ਹੈ। ਹਾਂ, ਇਹਦਾ ਮਤਲਬ ਤੁਹਾਡੇ ਪਿੰਡ ਸਹੀ ਸਲਾਮਤ ਗਏ? ਸਹੀ ਸਲਾਮਤ ਗਏ ਨੇ। ਸਾਡੇ ਪਿੰਡ ਚੀਜ਼ ਦਾ ਨੁਕਸਾਨ ਵੀ ਨਹੀਂ ਸੀ। ਹੁਣ 76 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ, 77 ਸਾਲ। ਮੁੜ ਕੇ ਕੋਈ ਪਿੰਡ ਵੇਖਣ ਆਇਆ ਆਪਣਾ? ਆਇਆ। ਕੌਣ ਕੌਣ ਆਇਆ? 2 ਬੰਦੇ ਆਏ ਨੇ, ਇੱਕ ਗੁਰਦਾ ਤਰਹਾਨ ਆਇਆ। ਆਈ ਸਮਝ? ਹਾਂ, ਉਹਨੂੰ ਗੁੱਲਾ ਆਂਦੇ ਹਨ। ਅੱਛਾ। ਗੁਲਾਮ ਅਹਿਮਦ ਦਾ ਨਾਮ ਸੀ। ਅੱਛਾ। ਬੜਾ ਜਣਾ। ਨਹੀਂ, ਉਹ ਸਿੱਖ ਸੀ ਕਿ ਮੁਸਲਮਾਨ ਸੀ? ਉਹ ਸਿੱਖ ਸੀ ਕਿ। ਅੱਛਾ। ਨਾਲੇ ਕਹਿੰਦੇ ਗੁਲਾਮ ਮੁਹੰਮਦ ਕਹਿੰਦੇ ਸੀ ਉਹਨੂੰ? ਨਹੀਂ, ਉਹ ਉਦੋਂ ਨਾ ਗੁਲਾਮ ਅਹਿਮਦ ਸੀ ਨਾ। ਅੱਛਾ। ਮਗਰੋਂ। ਅੱਛਾ। ਹਾਂ, ਨਾ ਸ਼ਾਂ ਤਰਾ ਕੇ ਉਹ ਨਿਕਲਿਆ ਫਿਰ। ਅੱਛਾ ਅੱਛਾ, ਮੁਸਲਮਾਨ ਹੋ ਕੇ ਗਿਆ? ਮੁਸਲਮਾਨ ਹੋ ਕੇ ਗਿਆ, ਫਿਰ ਦੁਬਾਰਾ ਮੁੜ ਕੇ ਆਇਆ? ਬਸ ਦੁਬਾਰਾ ਮੁੜ ਕੇ ਆਇਆ ਪਰਮਟ ਤੇ। ਆਈਏ ਸਮਝ? ਮੈਂ ਉਦੋਂ ਨਾ ਕਿਸੇ ਤੁਹਾਡੇ ਬੰਦਾ ਕਮਾਲ ਪੈ ਚਲਾਉਂਦਾ ਤੇ ਵੇਲਣਾ ਪਿਆ ਵਗਦਾ। ਅੱਛਾ। ਅਈ ਚਲੋ ਉਹ ਲੱਥਾ ਮੈਂ ਗਖੜ ਵਾਲੇ ਪਿਓ ਲੱਥਾ, ਉਹ ਉਸ ਖੂਹ ਤੇ ਹੀ ਆ ਗਿਆ। ਅੱਛਾ। ਉਹ ਉੱਠ ਕੇ ਮਿਲਿਆ, ਬੰਦੇ ਸਾਰੇ ਮਿਲੇ ਨੇ। ਉਹਨੂੰ ਨੇ ਯਾਰ ਦੁਰਗਿਆ ਤੂੰ ਕਿੱਥੇ? ਉਹ ਲੱਗਿਆ ਯਾਰ ਮੇਰਾ ਨਾ ਬੜਾ ਹੀ ਦਿਲ ਕੀਤਾ ਸੀ ਆਪਣਾ ਮੁਲਕ ਦੇਖਣ। ਅੱਛਾ, ਵੇਖ ਕੇ ਗਿਆ। ਫਿਰ ਕਿੰਨੇ ਦਿਨ ਰਿਹਾ? 4-5 ਦਿਨ ਰਿਹਾ। ਅੱਛਾ, ਦੱਸਿਆ ਫਿਰ ਉਹਨੇ ਕਿਹੜੇ ਇਲਾਕੇ 'ਚ ਬੈਠੇ ਜਾ ਕੇ? ਉਹ ਫਿਰ ਦੱਸਿਆ। ਉਹ ਲੱਗਿਆ ਅਸੀਂ ਇੱਥੋਂ ਦੇ ਜਿੰਨੇ ਆ ਨਾ, ਤਰੋਂ ਥਾਈ ਅਸੀਂ ਬੈਠੇ ਆ। ਅੱਛਾ। ਤਰੋਂ ਥਾਈ ਕਿਹੜੇ ਕਿਹੜੇ ਜ਼ਿਲ੍ਹੇ? ਜ਼ਿਲ੍ਹੇ ਦਾ ਮੈਨੂੰ ਨਹੀਂ ਥੋੜਿਆ। ਮੈਂ ਕਰਨਾਲ 'ਚ ਬੈਠੇ ਨੇ? ਕਰਨਾਲ 'ਚ, ਸਰਨਾਲੇ 'ਚ। ਆਈਏ ਸਮਝ? ਸਰਨਾਲੀਏ ਕਰਨਾਲੀਏ ਜਿੱਥੋਂ ਆਏ। ਅੱਛਾ ਅੱਛਾ, ਉੱਥੇ ਬੈਠੇ। ਅੱਛਾ, ਤੁਹਾਡੇ ਉਸ ਪਿੰਡ ਦੇ ਵਿੱਚ ਕਿੱਥੋਂ ਦੇ ਫਿਰ ਮਹਾਜਰ ਆ ਕੇ ਬੈਠੇ? ਸਾਡੇ ਪਿੰਡ ਦੇ ਕਰਨਾਲੀਏ ਬੈਠੇ ਨੇ। ਅੱਛਾ, ਕਿਹੜੀ ਬਰਾਦਰੀ? ਇਹ ਰਾਜਪੂਤ। ਰਾਜਪੂਤ। ਸਰਨਾਲੀਏ ਨੇ। ਅੱਛਾ।
ਜਦੋਂ ਮੈਂ ਇੱਥੇ ਆਇਆ ਉਦੋਂ 24 ਜਣੇ ਹਨ ਉਹ ਘਰ ਦੇ। ਅੱਛਾ ਆਈਏ ਸਮਝ, ਇੰਨਾ ਕੁ ਸਲੂਕ ਸੀ ਉਹਨਾਂ ਦਾ। ਵਾਹ ਜੀ 100 ਕਿੱਲਾ ਜ਼ਮੀਨ ਸੀ ਉਹਨਾਂ ਦੀ। ਆਈਏ ਸਮਝ, ਅੱਗੋਂ ਮੇਰੇ ਨਾਲ ਪੜ੍ਹਦੇ ਰਹੇ ਨੇ। ਫਿਰ ਬਾਅਦ ਵਿੱਚ ਮੁੰਡੇ ਇਬਰਾਹਿਮ ਤੇ ਅਬਦੁਰ ਰਹਿਮਾਨ ਉਹ ਵੀ ਬਹੁਤ ਹੋ ਗਏ ਨੇ। ਆਈਏ ਸਮਝ ਆ। ਹੁਣ ਜੇ ਤੁਹਾਨੂੰ ਆਪਣੇ ਯਾਰ ਯਾਦ ਆਉਂਦੇ ਰਹੇ? ਯਾਰ ਬਲਦੇਵ ਬੁਲਾ, ਤਾਰਾ ਪਕੌੜੀਆਂ ਵਾਲਾ, ਅੱਛਾ ਚੀਮੂ ਝੱਲਾ, ਅੱਛਾ ਤੇ ਦੇਖੋ ਜੀ ਉਹ ਬਦਰੀ ਖੱਤਰੀ। ਅੱਛਾ ਯਾਦ ਆਉਂਦੇ ਰਹੇ ਨੇ? ਯਾਦ ਹੁੰਦੇ ਰਹਿਣ। ਤੇ ਅਗਰ ਉਹਨਾਂ ਵਿੱਚੋਂ ਕੋਈ ਜਿਉਂਦਾ ਹੋਵੇ ਹਾਂ ਤੇ ਤੁਹਾਡੇ ਨਾਲ ਗੱਲ ਕਰਵਾਈਏ ਉਹਦੀ? ਕਰਾ ਦਿਓ। ਜਾਂ ਉਹਨਾਂ ਦੇ ਕੋਈ ਖਾਨਦਾਨ ਦੇ ਵਿੱਚੋਂ ਹੋਏਗਾ? ਕਰਾ ਦੇ। ਮੈਂ ਤੈਨੂੰ ਦੱਸਣਾ ਕਿਹਦੇ ਨਾਲ ਕਰਨੀ ਹੈ। ਹਾਂ ਕਿਹਦੇ ਨਾਲ ਕਰਨੀ ਚਾਹੁੰਦੇ ਹੋ? ਕਸਤੂਰੀ ਲਾਲ ਹੈ, ਹਾਂ ਉਹਦਾ ਪੋਤਰਾ, ਉਹਦੇ ਨਾਲ ਗੱਲ ਕਰਾਓ। ਅੱਛਾ ਉਹਦੇ ਨਾਲ ਗੱਲ ਕਰਾਓ। ਕਸਤੂਰੀ ਲਾਲ ਮੇਰੇ ਨਾਲ ਪੜ੍ਹਦਾ ਰਿਹਾ। ਅੱਛਾ ਹਾਂ ਵਾਹ ਜੀ ਵਾਹ। ਉਹ ਆਪ ਫੌਤ ਹੋ ਗਏ ਆ। ਅੱਛਾ ਉਹਦਾ ਹੁਣ ਪੋਤਰਾ ਹੈ। ਤੁਹਾਡਾ ਰਾਬਤਾ ਹੋਇਆ ਸੀ? ਹੋਇਆ ਸੀ। ਅੱਛਾ ਹੋਇਆ ਸੀ। ਹਾਂ ਉਸ ਤੋਂ ਬਾਅਦ ਨਹੀਂ ਹੋਇਆ ਰਾਬਤਾ? ਨਹੀਂ ਬਾਅਦ ਨਹੀਂ ਹੋਇਆ। ਮੈਂ ਉਹਨੂੰ ਜਿਹੜੀ ਗੱਲ ਉਹ ਦੱਸੀ ਸੀ ਨਾ, ਹਾਂ ਉਹਨੂੰ ਮੈਂ ਕਿਹਾ ਮੈਂ ਤਾਬਿਆ ਵਾਂ। ਅੱਛਾ ਉਹ ਸਕਿਆ ਜੇ ਤੁਹਾਨੂੰ ਕੋਈ ਬੰਦਾ ਆ ਕੇ ਖੜੇ ਤੇ ਸਾਡੇ ਮਕਾਨ ਦਾ ਅੱਛਾ ਕੋਠੀ ਅਜੇ ਚਿੱਪਰ ਨਹੀਂ ਲੱਥੀ। ਅੱਛਾ ਬਣੀ ਹੈ ਕੋਠੀ? ਉਸੇ ਤਰ੍ਹਾਂ ਬਣੀ। ਉਹ ਫਿਰ ਮੈਂ ਝਮਾਇਆ ਮੁਝਰ ਆ ਗਏ ਨੇ। ਅੱਛਾ ਉਹਦੇ ਚੋਂ ਨਹੀਂ ਕਿਸੇ ਚਗਾਠ ਕੱਢੀ, ਨਹੀਂ ਕਿਸੇ ਬਾਰੀ ਪੁੱਟੀ। ਇਹਨਾਂ ਦੇ ਮਕਾਨ ਸਿੱਖਾਂ ਦੇ ਪੱਕੇ ਹੁੰਦੇ ਸੀ ਕਿ ਕੱਚੇ ਹੁੰਦੇ ਸੀ? ਇਹਨਾਂ ਦੇ ਮਕਾਨ ਪੱਕੇ ਹੀ ਹੁੰਦੇ ਆ। ਅੱਛਾ ਤੁਹਾਡੇ ਪਿੰਡ ਦੇ ਵਿੱਚ ਪੱਕੇ ਮਕਾਨ ਸੀ? ਪੱਕੇ ਮਕਾਨ। ਉਹ ਜਿਵੇਂ ਪਲਸਤਰ ਨਹੀਂ ਹਨ ਹੁੰਦੇ, ਆਈ ਨਾ ਸਮਝ। ਉਹ ਕੋਈ ਚੂਨਾ ਜਾਂ ਗੇਰੀ ਜੀ ਬਣਾ ਕੇ ਤੇ ਲਾਂਦੇ ਹਨ ਸੀਮਿੰਟ ਦੇ। ਅੱਛਾ 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 ਹਾਂ ਉਹ ਅੱਜ ਵੀ ਮਕਾਨ ਠੀਕ ਨੇ ਵਿੱਚ। ਵਾਹ ਜੀ। ਇੱਥੇ ਕਲਾਸੀਆਂ ਹੀ ਠੀਕ ਨੇ ਦੋਵਾਂ ਦੇ ਮਕਾਨ। ਹਾਂ ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਨੂੰ ਗੱਲਾਂ ਪਤਾ ਸੁਣੀਆਂ।